ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਮਾਰਾਂਗੇ ਝਾਤ ਕੁਝ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਦਲਵੀਰ ਸਿੰਘ ਗਿੱਲ ਲਾਈਵ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਕਾਬਲ ਸਿੰਘ ਬੈਂਸ ਮੋਡੈਸਟਰ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਰਡੋਵਾ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਜੀ ਸਾਡੇ ਨਾਲ ਜੁੜ ਚੁੱਕੇ ਨੇ ਮੈਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੈਟੂ ਗੁਰਸਰੀਆ ਜੀ, ਆਪਾਂ ਖਬਰਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਕਾਫੀ ਟਾਈਮ ਤੋਂ ਅਸੀਂ ਇਹਨਾਂ ਚੀਜ਼ਾਂ ਨੂੰ ਕਵਰ ਕਰਦੇ ਆਏ ਹਾਂ ਕਿ ਨਸ਼ੇ ਆ ਜਿਹੜੇ ਨਸ਼ੇ ਬੱਚਿਆਂ ਤੱਕ ਵੀ ਪਹੁੰਚ ਗਏ ਆ, ਜਵਾਨਾਂ ਤੱਕ ਤੇ ਪਹੁੰਚਣੇ ਸੀਗੇ ਤੇ ਨਸ਼ਿਆਂ ਦੀ ਗੱਲ ਆ ਕੋਈ ਨਾ ਕੋਈ ਰੋਜ਼ ਹੁੰਦੀ ਆ। ਤੇ ਅੱਜ ਪਹਿਲੀ ਖਬਰ ਇਹੀ ਆ ਕਿ ਜੇ ਨਸ਼ੇ ਦੇ ਕਹਿਰ ਦੇ ਵਿੱਚ ਤੇ ਨਸ਼ੇ ਤੋਂ ਲੜੇ 2 ਜਵਾਕ ਤੇ ਇੱਕ ਨੂੰ ਮਾਰ ਮੁਕਾਇਆ। ਬੜੀ ਦੁਖਦ ਖਬਰ ਹੈ ਜੀ ਪੰਜਾਬ ਦੀ ਧਰਤੀ ਤੋਂ। ਵੈਸੇ ਪੰਜਾਬ ਦੀ ਧਰਤੀ ਤੇ ਇਹ ਜਿਹੜੀ ਅੱਗ ਲੱਗੀ ਹੋਈ ਹੈ ਪਿਛਲੇ 1.5 ਕੁ ਦਹਾਕੇ ਤੇ ਇਸ ਅੱਗ ਨੇ ਜ਼ਿਆਦਾ ਹੀ ਉੱਚੀਆਂ ਲਪਟਾਂ ਜਿਹੜੀਆਂ ਉਹ ਕਰ ਲਈਆਂ ਆਪਣੀਆਂ। ਤਾਂ ਇਸ ਅੱਗ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਘਰ ਜਲ ਗਏ ਆ। ਪਰ ਹੁਣ ਜਿਹੜਾ ਸੰਕੇਤ ਹੈ ਉਹ ਖਤਰੇ ਵਾਲਾ ਇਸ ਕਰਕੇ ਆ ਕਿ ਬੱਚੇ ਵੀ ਇਸ ਅੱਗ ਦੀ ਚਪੇਟ ਚ ਆ ਰਹੇ। ਜਵਾਨੀਆਂ, ਬੁਢਾਪੇ, ਇਹ ਤੇ ਪਹਿਲਾਂ ਹੀ ਪੀੜਤ ਸਨ ਇਸ ਅੱਗ ਤੋਂ, ਪਰ ਹੁਣ ਇਹ ਜਵਾਕ ਆ ਜਿਹੜੇ ਉਹ ਵੀ ਇਸ ਅੱਗ ਦੀ ਚਪੇਟ ਦੇ ਵਿੱਚ ਆ ਰਹੇ ਆ। ਸੋ ਇਹ ਸਾਡੇ ਲਈ ਬੜਾ ਖਤਰਨਾਕ ਘਟਨਾ ਹੈ ਹੁਸ਼ਿਆਰਪੁਰ ਦੀ, ਜਿੱਥੇ 2 ਬੱਚੇ ਸੀਗੇ, ਇੱਕ 12 ਸਾਲ ਦਾ, ਇੱਕ 10 ਸਾਲਾਂ ਦਾ। 50 ਰੁਪਏ ਕਿਤੇ ਉਹਨਾਂ ਦੇ ਹੱਥ ਚ ਆ ਗਏ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਚਲੋ ਨਸ਼ਾ ਕਰਦੇ ਤੇ ਦੱਸਦੇ ਆ ਕਿ ਜਦੋਂ ਨਸ਼ਾ ਲੈ ਲਿਆ ਕੋਈ, ਹੁਣ ਨਸ਼ੇ ਦਾ ਆਪਾਂ ਨਾਂ ਇੱਥੇ ਕੀ ਲੈਣਾ ਕਿ ਕਿਹੜਾ ਲਿਆ ਕਿਹੜਾ, ਬੱਚਿਆਂ ਦਾ ਨਾਮ ਵੀ ਮੈਂ ਨਹੀਂ ਲੈਣਾ ਮੁਨਾਸਿਬ ਸਮਝਦਾ। ਤਾਂ ਉੱਥੇ ਉਹਨਾਂ ਬੱਚਿਆਂ ਨੇ ਦੋਵਾਂ ਨੇ ਜਿਹੜਾ ਉਹ ਆਪਸ ਦੇ ਵਿੱਚ ਨਸ਼ੇ ਦਾ ਲੈਣ ਦੇਣ ਸ਼ੁਰੂ ਕਰ ਦਿੱਤਾ ਤੇ ਇੱਕ ਬੱਚੇ ਨੇ ਜਿਹੜਾ ਮ੍ਰਿਤਕ ਸੀਗਾ ਉਹਨੇ ਕਿਤੇ ਜ਼ਿਆਦਾ ਆਪ ਕਰ ਲਿਆ, ਦੂਸਰੇ ਨੂੰ ਉਹ ਡੋਜ਼ ਘੱਟ ਦਿੱਤੀ। ਉਹ ਇਸ ਗੱਲ ਤੋਂ ਹੱਥੋਂ ਪਾਈ ਹੋ ਗਏ ਕਿ ਮੈਂ ਵੱਧ ਲੈਣਾ। ਤੀਸਰਾ ਵੀ ਕੋਲ ਖੜਾ ਸੀ, ਉਹਨੇ ਛਡਾਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਨੇ ਜਿਹੜਾ 12 ਸਾਲ ਦਾ ਸੀਗਾ ਉਹਨੇ 10 ਸਾਲ ਦੇ ਬੱਚੇ ਦੇ ਚੁੱਕ ਕੇ ਸਿਰ 'ਚ ਇੱਟ ਮਾਰ ਦਿੱਤੀ, ਜਿੱਥੇ ਨਹੀਂ ਮਰ ਗਿਆ। ਇਹ ਜਿਹੜੀ ਲੜਾਈ ਹੈ, ਇਹ ਲੜਾਈ ਨਸ਼ੇ ਤੋਂ ਸ਼ੁਰੂ ਹੋਈ ਤੇ ਮੌਤ ਤੇ ਜਾ ਕੇ ਮੁੱਕੀ। ਹੁਣ ਸਾਡੀ ਇਹ ਪੰਜਾਬ ਦੀ ਵੀ ਕਹਾਣੀ ਕੁਛ ਇਸ ਤਰ੍ਹਾਂ ਦੀ ਹੈ ਕਿ ਸਵਾਦ ਤੋਂ ਸ਼ੁਰੂ ਹੋਇਆ ਨਸ਼ਾ ਜਿਹੜਾ ਉਹ ਹੁਣ ਤਬਾਹੀ ਤੇ ਆ ਕੇ ਖਤਮ ਹੋ ਰਿਹਾ। ਸਵਾਦ ਦੇ ਵਿੱਚ ਸ਼ੁਰੂ ਹੋਇਆ ਨਸ਼ੇ ਦਾ ਦੌਰ ਅੱਜ ਸਾਨੂੰ ਬਰਬਾਦੀ ਵੱਲ ਲਿਜਾ ਰਿਹਾ। ਸੋ ਹੁਣ ਇਹਦੇ ਵਿੱਚ ਜਵਾਕਾਂ ਦਾ ਜਿਹੜਾ ਇਸ ਤਰ੍ਹਾਂ ਦਾ ਇੱਕ ਨਸ਼ੇ ਵੱਲ ਝੁਕ ਜਾਣਾ, ਉਲਾਰਵਾਦੀ ਹੋ ਜਾਣਾ ਨਸ਼ੇ ਪ੍ਰਤੀ, ਇਹ ਬੜੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਮਾਜਿਕ ਤਰਾਸਦੀ ਸਾਡੇ ਸਾਹਮਣੇ ਖੜੀ ਹੈ। ਪਰ ਅਫਸੋਸ ਅਸੀਂ ਚਿੰਤਾ ਹੀ ਕਰਦੇ ਜਾ ਰਹੇ ਹਾਂ। ਕਰ ਹੱਥੀਂ ਕੁਛ ਵੀ ਨਹੀਂ ਰਹੇ, ਨਾ ਅਸੀਂ ਸਮਾਜਿਕ ਤੌਰ ਤੇ ਕੁਛ ਕਰ ਰਹੇ ਹਾਂ, ਨਾ ਹੀ ਸਰਕਾਰਾਂ ਕਰ ਰਹੀਆਂ। ਹੁਣ ਜੇ ਦੇਖੋ, ਜੇ ਨਸ਼ਿਆਂ ਦੀ ਗੱਲ ਕਰੀਏ ਤੇ ਆਮ ਆ ਪਿੰਡਾਂ ਦੇ ਵਿੱਚ ਅੱਗੇ ਨਸ਼ੇੜੀ ਜਿਹੜੇ ਹੁੰਦੇ ਸੀ 20-25 ਸਾਲ ਤੋਂ ਬਾਅਦ ਦੇ ਜਿਹੜੇ ਨਸ਼ੇੜੀ ਵੇਖਣ ਨੂੰ ਮਿਲਦੇ ਸੀ। ਅੱਜ ਜੇਕਰ ਤੁਸੀਂ ਪਿੰਡਾਂ 'ਚ ਛੋਟੇ ਸ਼ਹਿਰਾਂ 'ਚ ਜਾਓਗੇ ਤੇ ਤੁਹਾਨੂੰ ਨਸ਼ੇੜੀ ਹੈ ਜਿਹੜੇ ਉਹ 8 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਵੀ ਮਿਲਣਗੇ। ਭੁੱਕੀ ਤੋਂ ਲੈ ਕੇ ਜਿਹੜੇ ਮਾਰੂ ਨਸ਼ੇ ਆ ਉਹਨਾਂ ਦਾ ਸੇਵਨ ਕਰਦੇ ਆ। ਸੋ ਇਹ ਬਹੁਤ ਚਿੰਤਾਜਨਕ ਪਹਿਲੂ ਹੈ ਔਰ ਇਹ ਸਾਰਿਆਂ ਨੂੰ ਰਲ ਮਿਲ ਕੇ ਸਿਰ ਜੋੜ ਕੇ ਸੋਚਣ ਦੀ ਜ਼ਰੂਰਤ ਹੈ, ਨਾ ਕਿ ਸਿਆਸਤ ਕਰਨ ਦੀ ਜ਼ਰੂਰਤ ਹੈ। ਪਰ ਸਿਆਸਤ ਹੈ ਕਿ ਉਹ ਸਿਰਫ ਤੇ ਸਿਰਫ ਸਿਆਸਤ ਕਰਦੀ ਕੁਛ ਵੀ ਨਹੀਂ। ਇਹ ਲੋੜ ਹੁਣ ਇਸ ਨੂੰ ਸਮਾਜਿਕ ਲਹਿਰ ਵਜੋਂ ਉਭਾਰਨ ਦੀ ਲੋੜ ਹੈ, ਜ਼ਰੂਰਤ ਹੈ। ਨਹੀਂ ਤੇ ਆਹ ਦੇਖੋ, ਜੇ ਬੱਚੇ ਹੁਣ 10 ਸਾਲ ਦੇ ਬੱਚੇ ਨਸ਼ੇ ਲਈ ਕਤਲ ਕਰ ਸਕਦੇ ਆ ਤੇ ਅੱਗੇ ਜਾ ਕੇ ਉਹ ਨਸ਼ੇ ਲਈ ਕੀ ਨਹੀਂ ਕਰ ਸਕਦੇ। ਇਹ ਸੋਚਣ ਦੇ ਮਜਬੂਰ ਹੋਣਾ ਪਊਗਾ ਕਿ ਕੁਛ ਕਰੀਏ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਕਾਫੀ ਖਬਰਾਂ ਦੇ ਵਿੱਚ ਜਿਹੜੀ ਆ ਰਹੀ ਆ ਅਖਬਾਰਾਂ ਦੀਆਂ ਸੁਰਖੀਆਂ ਪਿੰਕੀ ਕੈਟ ਦੀਆਂ, ਜਿਸ ਦਿਨ ਤੋਂ ਹੀ ਇਹਨੇ ਮੂੰਹ ਖੋਲ੍ਹਣਾ ਸ਼ੁਰੂ ਕੀਤਾ, ਕਦੀ ਕਿਸੇ ਤੇ ਇਲਜ਼ਾਮਬਾਜ਼ੀ, ਤੇ ਹੁਣ ਉਸਨੇ ਯੂ ਟਰਨ ਮਾਰ ਲਿਆ ਜੀ। ਉਹਨੇ ਉਹੀ ਕਹਿੰਦਾ, ਮੈਂ ਕਿਹਾ ਜੋ ਮੇਰੇ ਤੋਂ ਕਹਾਇਆ ਗਿਆ। ਬਿਲਕੁਲ ਜੀ, ਪਿੰਕੀ ਨੇ ਯੂ ਟਰਨ ਮਾਰ ਲਿਆ ਔਰ ਪਿੰਕੀ ਬਹੁਤ ਸ਼ਾਤਰ, ਬਹੁਤ ਹੀ ਚਲਾਕ ਬੰਦਾ ਆ। ਦੇਖੋ, ਮੁਖਬਰ ਸੀਗਾ, ਮੁਖਬਰ ਤੋਂ ਪੁਲਿਸ ਦੇ ਵਿੱਚ ਆਇਆ, ਪੁਲਿਸ ਤੋਂ ਸਿਪਾਹੀ ਭਰਤੀ ਹੋ ਕੇ ਇੰਸਪੈਕਟਰ ਤੱਕ ਪਹੁੰਚ ਗਿਆ ਔਰ
ਇਹਦਾ ਜਿਹੜਾ ਚਲਾਕਪੁਣਾ ਸੀਗਾ ਉਹਦਾ ਵੀ ਇੱਕ ਤੁਹਾਨੂੰ ਮੈਂ ਉਦਾਹਰਨ ਦਿੰਦਾ ਆ। ਜਦੋਂ ਇਹ ਅਵਤਾਰ ਸਿੰਘ ਗੋਲਾ ਵਾਲੇ ਕਤਲकांड ਦੇ ਵਿੱਚ ਫਸਿਆ ਤਾਂ ਇਹਦਾ ਕੇਸ ਹੈ ਜਿਹੜਾ ਪਹਿਲਾਂ ਚੰਡੀਗੜ੍ਹ ਟਰਾਂਸਫਰ ਹੋਇਆ ਲੁਧਿਆਣੇ ਤੋਂ, ਉੱਥੇ ਜਾ ਕੇ ਨੇ ਜਿਹੜੇ ਪੈਰ ਹੀ ਨਹੀਂ ਲੱਗਣ ਦਿੱਤੇ ਦੂਸਰੀ ਧਿਰ ਦੇ। ਉੱਥੋਂ ਜਿਹੜਾ ਕੇਸ ਸੀਗਾ ਉਹ ਵਕੀਲ ਜਿਹੜਾ ਸੀਗਾ ਕੋਈ ਸਿਆਣਾ, ਉਹਨੇ ਸਲਾਹ ਦਿੱਤੀ ਕਿ ਇੱਥੇ ਇਹਨੇ ਕੁਛ ਨਹੀਂ ਪੱਟੀ ਵੱਜਣ ਦੇਣੀ, ਹਰਿਆਣੇ 'ਚ ਕੇਸ ਜਿਹੜਾ ਟਰਾਂਸਫਰ ਕਰਾਓ। ਹਰਿਆਣੇ 'ਚ ਕੇਸ ਲੈ ਗਏ ਕੁਰੂਕਸ਼ੇਤਰ, ਉੱਥੇ ਜਾ ਕੇ ਇਹਨੇ ਫਿਰ ਸੈਟਿੰਗ ਕਰ ਲਈ ਜੱਜ ਨਾਲ। ਉੱਥੇ ਉਹਨਾਂ ਨੂੰ ਪਤਾ ਲੱਗਿਆ, ਉੱਥੋਂ ਕੇਸ ਯਮਨਾ ਨਗਰ ਲਿਆਇਆ ਗਿਆ। 40 ਲੱਖ ਰੁਪਇਆ ਜਾ ਕੇ ਫਿਰ ਇੱਕ ਜੱਜ ਨੂੰ ਇਹਨੇ ਭਰ ਦਿੱਤਾ। ਪਰ ਐਨ ਮੌਕੇ ਤੇ ਜਿਹੜਾ ਵਕੀਲ ਸੀਗਾ ਉਹਨੇ ਪਤਾ ਲੱਗ ਗਿਆ ਕਿ ਜਿਹੜਾ ਇਹਨੇ ਸੈਟਿੰਗ ਕਰ ਲਈ। ਫਿਰ ਉਹਨਾਂ ਨੇ ਜਿਹੜਾ ਉਹ ਗੱਲਬਾਤ ਹੋਈ ਸੀ, ਜਿਸ ਬੰਦੇ ਰਾਹੀਂ ਸੌਦਾ ਕਰਵਾਇਆ, ਉਹਨਾਂ ਨੇ ਸਾਰਾ ਰਿਕਾਰਡ ਜਿਹੜਾ ਕੱਢ ਕੇ ਉਹ ਰੱਖ ਦਿੱਤਾ ਦੂਸਰੇ ਜੱਜਾਂ ਦੇ ਸਾਹਮਣੇ। ਕਿਆ ਦੇਖੋ ਇੱਕ ਬੰਦਾ ਕਾਤਲ ਬੰਦਾ ਹੈ ਜਿਹੜਾ ਉਹ ਜੁਡੀਸ਼ਰੀ ਦੇ ਵਿੱਚ ਕਿਸ ਤਰ੍ਹਾਂ ਖਰੀਦੋ ਫਰੋਖਤ ਕਰਦਾ। ਤਾਂ ਜਾ ਕੇ ਕਿਤੇ ਫਿਰ ਉਹ ਕੇਸ ਹੈ ਜਿਹੜਾ ਉਹ ਐਸੇ ਇਮਾਨਦਾਰ ਜੱਜ ਕੋਲ ਗਿਆ ਜਿਹੜਾ ਇਹਨਾਂ ਚੀਜ਼ਾਂ ਤੋਂ ਦੂਰ ਸੀਗਾ। ਫਿਰ ਉਹਦੇ ਵਿੱਚ ਜਾ ਕੇ ਇਹਨੂੰ ਕੈਦ ਹੋਈ ਸੀ। ਇਹ ਇਹਦਾ ਚਲਾਕ ਬੰਦਾ ਆ ਕਿ ਬਹੁਤ ਭੇਤੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਮਾਹਰ ਹੈ, ਔਰ ਯੂ ਟਰਨ ਕੀਏ ਤਾਂ ਬਹੁਤ ਸਾਰੇ ਟਰਨ ਮਾਰ ਸਕਦਾ। ਸੋ ਜਦੋਂ ਇਹਨੇ ਖੁਲਾਸੇ ਕੀਤੇ ਸੀਗੇ, ਉਮੀਦ ਉਦੋਂ ਹੀ ਸੀ ਕਿ ਇਹ ਜਿਹੜਾ ਆਪਣਾ ਲਾਭ ਦੇਖ ਰਿਹਾ, ਆਪਣਾ ਹਿੱਤ ਦੇਖ ਰਿਹਾ, ਕਿਸੇ ਨਾ ਕਿਸੇ ਪਾਸੇ ਨੂੰ ਨਾਰਾਜ਼ਗੀ ਹੈ ਤਾਂ ਹੀ ਬੋਲ ਰਿਹਾ। ਕਿਉਂਕਿ ਜਦੋਂ ਬੋਲ ਰਿਹਾ ਸੀ ਮੈਂ ਦੇਖਿਆ ਇਹਦੀਆਂ ਇੰਟਰਵਿਊਜ਼ ਜਿੰਨੀਆਂ ਉਹ 5-6 ਐਪੀਸੋਡ ਸੀਗੇ ਉਹਦੇ, ਤਾਂ ਉਹਦੇ ਵਿੱਚ ਇਹ ਕਹਿੰਦਾ ਕਿ ਅਸੀਂ ਬੰਦਾ ਫੜ ਕੇ ਲਿਆਂਦੇ, ਫਲਾਣਾ ਅਫਸਰ ਲੈ ਗਿਆ ਉਹਨੇ ਮਾਰ ਦਿੱਤਾ, ਫਲਾਣਾ ਬੰਦਾ ਲਿਆਂਦਾ ਫਲਾਣੇ ਨੂੰ ਲੈ ਗਿਆ, ਫਲਾਣੇ ਨੇ ਮਾਰ ਦਿੱਤਾ। ਆਪਦਾ ਕਿਤੇ ਵੀ ਇਹਨੇ ਨਾਂ ਨਹੀਂ ਲਿਆ, ਕਿਤੇ ਵੀ ਜ਼ਿਕਰ ਨਹੀਂ ਕੀਤਾ। ਉਹ ਕਹਿੰਦਾ ਜੀ ਕਿ ਜਿਹੜਾ ਕੁਛ ਮੈਨੂੰ ਕਹਾਇਆ ਗਿਆ ਉਹ ਕੰਵਰ ਸੰਧੂ ਪੱਤਰਕਾਰ ਹੈ ਜਿਹੜਾ ਇੰਟਰਵਿਊ ਕਰਤਾ ਸੀਗਾ, ਤੇ ਜਿਹੜਾ ਇੱਕ ਪੁਰਾਣਾ ਡੀਜੀਪੀ ਹੈ ਪੰਜਾਬ ਦਾ, ਸਾਬਕਾ ਡੀਜੀਪੀ SS ਵਿਰਕ, ਉਹਨਾਂ ਨੇ ਪਟਕਥਾ ਤਿਆਰ ਕੀਤੀ ਸੀ। ਮੈਂ ਤੇ ਸਿਰਫ ਉਹਨੂੰ ਪੜ੍ਹਿਆ ਹੀ ਹੈ। ਮੈਂ ਡਿਪਰੈਸ਼ਨ ਦਾ ਸ਼ਿਕਾਰ ਸੀਗਾ, ਉਸ ਸਮੇਂ ਜੇਲ੍ਹ ਦੇ ਵਿੱਚੋਂ ਆਇਆ ਸੀ, ਮੈਨੂੰ ਇਹਨਾਂ ਬਹਿਕਾ ਲਿਆ ਤੇ ਮੈਂ ਉਹ ਜਿਹੜੀ ਪਟਕਥਾ ਸੀ ਪੜ੍ਹ ਦਿੱਤੀ। ਹੁਣ ਜੇਕਰ ਇਹ ਪਟਕਥਾ ਇਹਨੇ ਪੜ੍ਹੀ ਹੈ ਤਾਂ ਫਿਰ ਜੇਕਰ ਉਹਨਾਂ ਨੇ ਇਹਨੂੰ ਟਾਰਗੇਟ ਕਰਨਾ ਹੁੰਦਾ ਤਾਂ ਇਹਦਾ ਨਾਂ ਇਹਦੇ ਮੂੰਹ ਨਾਲ ਲਗਾਉਂਦੇ। ਜੇ ਇਹਨੇ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਤੇ ਆਪਣੀਆਂ ਕਰਤੂਤਾਂ ਨਾ ਆਪ ਦੱਸਦਾ ਕਿ ਮੈਂ ਵੀ ਆਹ ਕੁਛ ਕੀਤਾ ਹੈ। ਆਪਣਾ ਨਾਂ ਉੱਥੇ ਇੰਟਰਵਿਊ 'ਚ ਵੀ ਇਹ ਬਚਾ ਗਿਆ, ਅੱਜ ਵੀ ਇਹ ਆਪਣੇ ਆਪ ਨੂੰ ਸਿਕਿਉਰ ਕਰਦਾ ਪਿਆ ਕਿ ਨਹੀਂ ਜੀ ਮੈਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਸੀਗਾ, ਮੈਨੂੰ ਉਹਨਾਂ ਨੇ ਬਹਿਕਾ ਲਿਆ, ਮੈਂ ਸਭ ਕੁਛ ਬੋਲ ਦਿੱਤਾ। ਅਦਾਲਤ ਦੇ ਵਿੱਚ ਜਦੋਂ ਇਹਦੇ ਇੰਟਰਵਿਊ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜਾ ਭਗਤ ਸਿੰਘ ਦੀ ਭਾਣਜੀ ਦਾ ਜਵਾਈ ਸੀਗਾ ਸ਼ਾਇਦ, ਉਹਦਾ ਮਾਮਲਾ ਗਿਆ ਸੀਗਾ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਸਾਡਾ ਜਿਹੜਾ ਬੰਦਾ ਉਹ ਵੀ ਫੇਕ ਐਨਕਾਊਂਟਰ 'ਚ ਮਾਰਿਆ ਤੇ ਇਹ ਆਪ ਇਕਬਾਲ ਕਰਦਾ ਪਿਆ। ਉਸ ਵੇਲੇ ਵੀ ਹਾਈ ਕੋਰਟ ਨੇ ਆਖਿਆ ਸੀ ਕਿ ਇਹਦੇ ਬਿਆਨਾਂ 'ਚ ਭਰੋਸੇਯੋਗਤਾ ਨਹੀਂ ਹੈ। ਸੋ ਉਹੀ ਗੱਲ ਹੈ, ਭਰੋਸੇਯੋਗਤਾ ਜਿਹੜੀ ਅਦਾਲਤ ਨੂੰ ਪਤਾ ਸੀਗਾ ਤੇ ਉਹ ਅੱਜ ਭਰੋਸੇਯੋਗਤਾ ਸਾਰਿਆਂ ਦੇ ਸਾਹਮਣੇ ਆ ਗਈ। ਹੁਣ ਮੈਨੂੰ ਤੇ ਇਹ ਡਰ ਹੈ ਕਿਉਂਕਿ ਕੱਲ ਨੂੰ ਕਿਤੇ ਇਹ ਨਾ ਕਹਦੇ ਜਿਹੜੀ ਆਹ ਇੰਟਰਵਿਊ ਕੱਲ ਇਹਨੇ ਦਿੱਤੀ ਹੈ ਕਿਤੇ ਇਹ ਵੀ ਜਿਹੜੀ ਇੰਟਰਵਿਊ ਜਬਰੀ ਇਹਦੇ ਤੋਂ ਲਵਾਈ ਗਈ ਹੈ, ਇਹਦਾ ਕੋਈ ਪਤਾ ਨਹੀਂ। ਪਰ ਲੱਗਦਾ ਇਹ ਹੈ ਜੇ ਅੰਦਰ ਝਾਕੀਏ ਇਸ ਮਸਲੇ ਦੇ ਤਾਂ ਸ਼ਾਇਦ ਜਿਹੜਾ ਕੁਛ ਪਿੰਕੀ ਹੱਲ ਕਰਵਾਉਣਾ ਚਾਹੁੰਦਾ ਸੀ ਉਹ ਹੋ ਗਿਆ। ਅੱਜ ਜੀ ਬਿਲਕੁਲ ਹਵਾ ਤੇ ਇਹੀ ਆ ਕਿ ਜੋ ਇਹਦੇ ਪੈਸੇ ਸੀਗੇ ਉਹ ਮਿਲ ਗਏ ਆ, ਬਾਕੀ ਜਿਨ੍ਹਾਂ ਦੇ ਖਿਲਾਫ ਸੀ ਉਹਨਾਂ ਦੇ ਨਾਲ ਵੀ ਇਹਦੇ ਹੱਥ ਮਿਲ ਗਏ ਆ। ਤੇ ਅੱਗੇ ਆਪਾਂ ਗੱਲ ਕਰੀਏ ਜੀ ਜੱਸੀ ਖੁਦਕੁਸ਼ੀ ਕਾਂਡ ਦੀ, ਆਪਾਂ ਗਾਹੇ ਬਗਾਹੇ ਗੱਲ ਕਰਦੇ ਹਾਂ ਕਿ ਜਿਹੜੇ ਉਸ ਕਾਂਡ ਦੇ ਵਿੱਚੋਂ ਹਾਈ ਕੋਰਟ ਨੇ 7 ਗਵਾਹਾਂ ਨੂੰ ਤੇ ਪੁਲਿਸ ਦੀ ਰਿਪੋਰਟ ਨੂੰ ਚੁਣੌਤੀ ਦੇਣ ਦੀ ਆਜ਼ਾਦੀ ਦਿੱਤੀ। ਹਾਂਜੀ, ਇਹ ਮਸਲਾ ਬੜਾ ਉਲਝਿਆ ਹੋਇਆ ਕੇਸ ਆ ਜੀ। ਇਹਦਾ ਜਿਹੜਾ ਪਿਛੋਕੜ ਹੈ ਉਹ ਇਹ ਹੈ ਕਿ ਜੂਨ ਦੇ ਵਿੱਚ ਸ਼ਾਇਦ ਘਟਨਾ ਘਟੀ ਸੀਗੀ, ਨਹੀਂ ਮਾਰਚ ਦੇ ਵਿੱਚ ਜਦੋਂ ਘਟਨਾ ਘਟੀ ਸੀ, ਜਦੋਂ ਇੱਕ ਕੇਬਲ ਆਪਰੇਟਰ ਅੰਮ੍ਰਿਤਸਰ ਦਾ ਸੀਗਾ ਜੱਸੀ, ਉਹਨੇ ਜੱਜਾਂ ਦੇ ਸਾਹਮਣੇ ਜਦੋਂ ਕਾਨਫਰੰਸ ਹੋ ਰਹੀ ਸੀ ਤਾਂ ਜੱਜਾਂ ਦੇ ਸਾਹਮਣੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸੁਸਾਈਡ ਨੋਟ ਹੈ ਜਿਹੜਾ ਮੌਕੇ ਤੋਂ ਮਿਲਿਆ ਸੀਗਾ, ਉਹਦੇ ਵਿੱਚ ਜਿਹੜਾ ਨਾਂ ਲਿਖੇ ਸੀਗੇ, ਇੱਕ ਸੂਚੀ ਮਿਲੀ ਸੀਗੀ ਨਾਵਾਂ ਦੀ, ਉਹਦੇ ਆਧਾਰ ਤੇ 2-3 ਜਿਹੜੇ ਬੜੇ ਤਗੜੇ ਘੈਂਟ ਬੰਦੇ ਸੀਗੇ ਉਹ ਫਸ ਗਏ। ਜਿੱਦਾਂ ਸਰਬਜੀਤ ਸਿੰਘ ਰਾਜੂ ਸੀਗਾ ਜਿਹੜਾ ਅੰਮ੍ਰਿਤਸਰ ਸੈਕਸ ਸਕੈਂਡਲ ਦਾ ਵੀ ਦੋਸ਼ੀ ਸੀਗਾ, ਉਹਦਾ ਵੀ ਨਾਂ ਆਇਆ। ਹੋਰ ਵੀ ਜਿਹੜੇ ਤਗੜੇ ਨਾਮ ਸੀਗੇ 2 ਉਹ ਆਏ। ਸੋ ਉੱਥੇ ਬਹੁਤ ਹਾਈ ਪ੍ਰੋਫਾਈਲ ਮਾਮਲਾ ਉੱਠ ਖੜਾ ਹੋਇਆ ਕਿ ਜਦੋਂ ਇਹ ਇਨਵੈਸਟੀਗੇਸ਼ਨ ਚੱਲੀ, ਮੀਡੀਆ ਦੇ ਵਿੱਚ ਬੜਾ ਮਾਮਲਾ ਉਛਲਿਆ, ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ 2-3 ਬੰਦਿਆਂ ਤੇ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਪੁਲਿਸ ਨੇ ਜਿਹੜੀ ਉੱਥੇ ਜਾ ਕੇ ਫਾਈਲ ਕੀਤੀ ਰਿਪੋਰਟ, ਉਹ ਇਹ ਕੀਤੀ ਕਿ ਕੇਸ ਹੈ ਜੀ ਅਨਟ੍ਰੇਸ ਹੈ, ਯਾਨੀ ਕੇਸ ਜਿਹੜਾ ਅਣਸੁਲਝਿਆ। ਅਣਸੁਲਝੇ ਦਾ ਮਤਲਬ ਹੁੰਦਾ ਕਿ ਇਹਦਾ ਕੇਸ ਦਾ ਹਾਲੇ ਕੋਈ ਵੀ ਸਿਰ ਪੈਰ ਹੈ ਜਿਹੜਾ ਸਾਨੂੰ ਨਹੀਂ ਮਿਲਿਆ। ਜਦ ਕਿ ਉਹਨੇ
ਜੱਜਾਂ ਦੀ ਹਾਜ਼ਰੀ ਦੇ ਵਿੱਚ ਜ਼ਹਿਰੀਲੀ ਚੀਜ਼ ਪੀਤੀ ਸੀ, ਉੱਥੇ ਖੁਦਕੁਸ਼ੀ ਹੋਈ। ਤੇ ਉੱਥੇ ਦੱਸਿਆ ਜਿਹੜਾ ਸੁਸਾਈਡ ਨੋਟ ਸੀਗਾ ਮੌਕੇ ਤੋਂ ਬਰਾਮਦ ਹੋਇਆ। ਤੇ ਜਿਹੜਾ ਇਸ ਕੇਸ ਦਾ ਇੰਚਾਰਜ ਬਣਾਇਆ ਗਿਆ ਪੁਲਿਸ ਵੱਲੋਂ, ਨਿਸ਼ਾਨ ਸਿੰਘ ਕੋਈ ASI ਸੀਗਾ, ਉਹ ਉੱਥੇ ਮੌਕੇ ਤੇ ਮੌਜੂਦ ਹੀ ਨਹੀਂ ਸੀ, ਜਦ ਕਿ ਉਹਨੂੰ IO ਬਣਾ ਦਿੱਤਾ ਗਿਆ। ਉਹ ਮੌਕੇ ਤੇ ਹੈ ਨਹੀਂ ਸੀਗਾ, ਫਿਰ ਵੀ ਉਹਨੂੰ ਬਣਾ ਦਿੱਤਾ ਗਿਆ ਜੀ ਕਿ ਇਹ IO ਹੈ, ਇਨਵੈਸਟੀਗੇਸ਼ਨ ਆਫਿਸਰ ਹੈ। ਉਹਨੇ ਜਾ ਕੇ ਚੱਕੇ ਤੇ ਰਿਪੋਰਟ ਹੈ ਜਿਹੜੀ ਅਨਟ੍ਰੇਸ ਦੀ ਦਾਖਲ ਕਰ ਦਿੱਤੀ। ਅਨਟ੍ਰੇਸ ਦੀ ਰਿਪੋਰਟ ਦਾਖਲ ਕਰਨ ਦਾ ਮਤਲਬ ਇਹ ਹੋਇਆ ਕਿ ਜਿਹੜੇ ਉਹ ਦੋਸ਼ੀ ਬਣਾਏ ਗਏ ਸੀ, ਤਗੜੇ ਬੰਦੇ ਜਿਨ੍ਹਾਂ ਦੀ ਸੱਤਾਧਾਰੀਆਂ ਦੇ ਨਾਲ ਇੱਕ ਮਿੱਕਿਆ, ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ, ਉਹਨਾਂ ਨੂੰ ਕੱਖ ਵੀ ਨਹੀਂ ਹੋਇਆ। ਤੇ ਅਸਲ ਦੇ ਵਿੱਚ ਫਿਰ ਇਹ ਮਸਲਾ ਜਿਹੜਾ ਸੀਗਾ, 7 ਜਣੇ ਬਠਿੰਡਾ ਦੇ ਜਿਹੜੇ ਉੱਥੇ ਕੇਬਲ ਆਪਰੇਟਰ ਮੌਜੂਦ ਸੀ ਮੌਕੇ ਤੇ, ਉਹ ਫਿਰ ਹਾਈ ਕੋਰਟ ਦੇ ਵਿੱਚ ਪਹੁੰਚੇ। ਉਹਨਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਅਪਰੋਚ ਕੀਤੀ ਪੁਲਿਸ ਨੂੰ, ਭਾਈ ਸਾਡੀਆਂ ਗਵਾਹੀਆਂ ਲਓ, ਅਸੀਂ ਮੌਕੇ ਤੇ ਸੀਗੇ। ਉਹਨੇ ਸੁਸਾਈਡ ਨੋਟ ਉੱਥੇ ਸੁੱਟਿਆ, ਸਾਰਿਆਂ ਨੇ ਪੜ੍ਹਿਆ, ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ, ਜੱਜ ਵੀ ਉੱਥੇ ਮੌਜੂਦ ਸੀ। ਇਹ ਕੇਸ ਅਨਟ੍ਰੇਸ ਕਿਵੇਂ ਹੋ ਸਕਦਾ ਜਦੋਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹਨੇ ਖੁਦਕੁਸ਼ੀ ਕੀਤੀ ਹੈ। ਹਾਈ ਕੋਰਟ ਨੇ ਫਿਰ ਕੱਲ ਬੜਾ ਅਹਿਮ ਫੈਸਲਾ ਲਿਆ। ਉਹਨੇ ਸੱਤਾ ਨੂੰ ਇਹ ਜਿਹੜੀ ਖੁੱਲ੍ਹ ਦੇ ਦਿੱਤੀ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਉਸੇ ਅਦਾਲਤ ਦੇ ਵਿੱਚ ਚੁਣੌਤੀ ਦਿਓ, ਤੁਸੀਂ ਦੇ ਸਕਦੇ ਹੋ। ਤੇ ਜਿਹੜੀ ਅਨਟ੍ਰੇਸ ਰਿਪੋਰਟ ਫਾਈਲ ਕੀਤੀ ਹੈ ਬਿਲਕੁਲ ਜਿਹੜੀ ਆ ਨਿਰਾਧਾਰ ਹੈ, ਉਹਨੂੰ ਚੈਲੰਜ ਕਰੋ ਔਰ ਆਪਣੀ ਗਵਾਹੀ ਹੈ ਜਿਹੜੀ ਹੋਰ ਉੱਥੇ ਜਾ ਕੇ ਦਿਓ। ਹੁਣ ਮਸਲਾ ਇਹ ਹੈ ਕਿ ਇਸ ਜੱਸੀ ਜਿਹੜੀ ਖੁਦਕੁਸ਼ੀ ਕਾਂਡ ਹੈ, ਜੱਸੀ ਦੀ ਮੌਤ ਦਾ ਜਿਹੜਾ, ਉਹ ਇਹ ਵੀ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿਹੜੀ ਇਹਦੀ ਘਰ ਵਾਲੀ ਸੀਗੀ, ਜਿਹਨੇ ਪਹਿਲਾਂ ਤੇ ਬੜੇ ਜ਼ੋਰ ਸ਼ੋਰ ਨਾਲ ਇਨਸਾਫ ਮੰਗਿਆ, ਦੱਸਦੇ ਆ ਇੱਕ ਅਕਾਲੀ ਆਗੂ ਦੇ ਜ਼ਰੀਏ 1.5 ਕਰੋੜ ਰੁਪਏ ਦੀ ਡੀਲ ਹੋਈ ਤੇ ਉਸ ਤੋਂ ਬਾਅਦ 1.5 ਕਰੋੜ ਰੁਪਈਆ ਲੈ ਕੇ ਉਹ ਕਿਸੇ ਹੋਰ ਸ਼ਹਿਰ 'ਚ ਰਹਿਣ ਚਲੇਗੀ। ਜਦ ਕਿ ਇਹ ਕੇਸ ਹੈ ਹਾਲੇ ਜਿਹੜਾ ਉਹ ਕਿਸੇ ਸਿਰ ਪੈਰ ਨਹੀਂ ਲੱਗਾ, ਉਹ ਮੁੜ ਕੇ ਆਈ ਨਹੀਂ ਉਹਦੀ ਘਰ ਦੀ। ਹੁਣ ਇਹ ਜਿਹੜੇ 7 ਬੰਦੇ ਉੱਠੇ ਆ, ਸ਼ਾਇਦ ਇਹਨਾਂ ਦਾ ਕੋਈ ਉਹਦੇ ਨਾਲ ਕੋਈ ਹੋਏਗਾ ਕਾਰੋਬਾਰੀ ਸਾਥ ਵੀ ਹੋਵੇ, ਜਾਂ ਇਹਨਾਂ ਨੇ ਸੋਚਿਆ ਕਿ ਇਨਸਾਫ ਮਿਲਣਾ ਚਾਹੀਦਾ। ਇੱਕ ਸਰਬਜੀਤ ਸਿੰਘ ਵੇਰਕਾ ਸ਼ਾਇਦ ਵਕੀਲ, ਉਹ ਵੀ ਇਹ ਲੜਾਈ ਲੜ ਰਿਹਾ। ਤਾਂ ਹੁਣ ਉਮੀਦ ਬੱਝੀ ਹੈ ਕਿ ਜਿਹੜਾ ਉਸ ਮਾਮਲੇ ਦਾ ਮੁੱਖ ਦੋਸ਼ੀ ਹੈ, ਜਿਹਦਾ ਨਾਮ ਹੈ ਸਰਬਜੀਤ ਸਿੰਘ ਰਾਜੂ, ਉਹ ਸ਼ਾਇਦ ਹੁਣ ਫਿਰ ਲਪੇਟੇ ਦੇ ਵਿੱਚ ਆ ਜਾਏਗਾ। ਤੇ ਰਾਜੂ ਦਾ ਜਿਹੜਾ ਕਨੈਕਸ਼ਨ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਉਹਦੇ ਅੰਮ੍ਰਿਤਸਰ ਪੈਨਲ 'ਚ ਉਹਨੂੰ ਸਜ਼ਾ ਹੋਈ ਹੈ ਹਾਈ ਕੋਰਟ ਦੇ ਵਿੱਚ, ਉਹਦਾ ਅਪੀਲ ਦਾ ਕੇਸ ਚੱਲਦਾ ਹੈ। ਉੱਤੋਂ ਜੱਸੀ ਖੁਦਕੁਸ਼ੀ ਕਾਂਡ ਦਾ ਜਿਹੜਾ ਉਹਦਾ ਕੇਸ ਹੈ ਲਟਕ ਰਿਹਾ, ਤੇ ਜਦ ਕਿ ਸਰਕਾਰ ਨੇ ਉਹਨੂੰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦਿੱਤਾ। ਆ ਕੱਲ ਪਰਸੋਂ ਦੀ ਗੱਲ ਹੈ ਜੀ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਣੇ ਡਿਪਟੀ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਦੇ ਜਿੰਨੇ ਵੀ ਬਿਆਨ ਆ ਉਹ ਚੁਟਕਲਿਆਂ ਦੇ ਵਿੱਚ ਬਦਲ ਜਾਂਦੇ ਆ। ਇੱਕ ਹੋਰ ਉਹਨਾਂ ਦਾ ਬਿਆਨ ਆਇਆ ਕਿ ਟਰਾਲੇ ਤਾਂ ਨਹੀਂ ਆਏ, ਟਰਾਲੀਆਂ ਆਉਣਗੀਆਂ। ਹਾਂਜੀ, ਮੁੱਖ ਮੰਤਰੀ ਸਾਡੇ ਉਪ ਮੁੱਖ ਮੰਤਰੀ ਹੈ ਸਾਡੇ, ਉਹ ਇਹਨਾਂ ਬਿਆਨਾਂ ਲਈ ਬੜੇ ਚਰਚਿਤ ਰਹਿੰਦੇ। ਹਮੇਸ਼ਾ ਉਹਨਾਂ ਦੇ ਬਿਆਨ ਜਿਹੜੇ ਹੁੰਦੇ ਆ ਉਹ ਸੁਰਖੀਆਂ ਬਣਦੇ ਆ, ਚਾਹੇ ਉਹ ਵੈਸੇ ਹੀ ਤੁਰੇ ਜਾਂਦੇ ਬਿਆਨ ਦੇ ਦੇਣ, ਉਹ ਸੁਰਖੀ ਬਣ ਜਾਂਦਾ। ਹੁਣ ਖਡੂਰ ਸਾਹਿਬ ਦੇ ਵਿੱਚ ਨੇ ਅੱਜ ਕੱਲ੍ਹ, ਤੇ ਖਡੂਰ ਸਾਹਿਬ ਦੇ ਮਾਹੌਲ ਦੇ ਵਿੱਚ ਤੁਹਾਨੂੰ ਪਤਾ ਚੁਣਾਵੀ ਰੰਗ ਬੱਝਾ ਹੋਇਆ। ਚੋਣ ਦਾ ਜਿਹੜਾ ਭਾਵੇਂ ਰੰਗ ਫਿੱਕਾ ਹੈ ਵੈਸੇ ਪਾਰਟੀਆਂ ਵੱਡੀਆਂ ਮੁਕਾਬਲੇ 'ਚ ਨਹੀਂ, ਪਰ ਅਕਾਲੀ ਦਲ ਦੀ ਚੋਣ ਇਹ ਜਿਹੜੀ ਹੈ ਉਹ ਹਾਲੇ ਵੀ ਮੁੱਛ ਦਾ ਸਵਾਲ ਹੈ। ਹਾਲੇ ਵੀ ਇਹਨਾਂ ਨੂੰ ਡਰ ਲੱਗਦਾ, ਇਸ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਧੂਆਂਧਾਰ ਪ੍ਰਚਾਰ ਕਰ ਰਹੇ ਛੋਟੇ ਬਾਦਲ। ਤੇ ਕੱਲ ਉਹਨਾਂ ਨੇ 2-3 ਗੱਲਾਂ ਬੜੀਆਂ ਉੱਥੇ ਅਜੀਬੋ ਗਰੀਬ ਦੀਆਂ ਕਹੀਆਂ। ਉਹ ਕਹਿੰਦੇ ਜੀ ਕਿ ਜੇਕਰ ਸਿੱਖੀ ਸੱਚਾ ਸਿੱਖ ਹੈ ਤੇ ਫਿਰ ਉਹਨੇ ਕਾਤਲ ਕਾਂਗਰਸ ਦੀ ਬਾਂਹ ਕਿਉਂ ਫੜੀ। ਇੱਕ ਗੱਲ ਤੇ ਇਹ ਬੜੀ ਮਹੱਤਵਪੂਰਨ ਆਖੀ ਛੋਟੇ ਬਾਦਲ ਨੇ। ਤੇ ਦੂਜੀ ਗੱਲ ਇਹ ਕਹੀ ਉਹਨੇ ਕਿਹਾ ਕਿ ਛੇਤੀ ਜਿੰਨਾ ਪੈਸਾ ਪਿਆ ਪੰਚਾਇਤਾਂ ਕੋਲੋਂ ਭਾਈ ਖਰਚ ਲਓ, ਅਸੀਂ ਉਦੋਂ ਬਾਅਦ ਟਰਾਲੀਆਂ ਭਰ ਕੇ ਨੋਟਾਂ ਦੀਆਂ ਭੇਜਣੀਆਂ। ਟਰਾਲੇ ਤੇ ਨਹੀਂ ਆਏ ਸਾਡੇ ਦਿੱਲੀਓਂ, ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ ਕਿ ਪੈਂਚਰ ਹੋ ਸਕਦੇ ਆ, ਕਿਸੇ ਹੋਰ ਕਾਰਨ ਕਰਕੇ ਟਰਾਲੇ ਨਾ ਆਏ ਹੋਣ, ਪਰ ਸਾਡੇ ਕੋਲ ਇੰਨੀਆਂ ਕੁ ਗੁੰਜਾਇਸ਼ਾਂ ਹੈਗੀਆਂ ਕਿ ਅਸੀਂ ਟਰਾਲੀਆਂ ਭਰ ਕੇ ਜ਼ਰੂਰ ਤੁਹਾਡੇ ਬੂਹਿਆਂ ਤੇ ਲੈ ਆਵਾਂਗੇ। ਹੁਣ ਟਰਾਲਿਆਂ ਤੋਂ ਟਰਾਲੀਆਂ ਤੇ ਤਾਂ ਆ ਗਏ ਆ, ਕਿਤੇ ਇਹ ਨਾ ਹੋਵੇ ਟਰਾਲੀਆਂ ਤੋਂ ਰਕਸ਼ਿਆਂ ਤੇ ਆ ਜਾਣ। ਪਰ ਇਸ ਤੋਂ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਤੇ ਜੋ ਇਹ ਗੱਲ ਕਹੀ ਆ ਕਿ ਕਾਂਗਰਸ ਜਿਹੜੀ ਕਾਤਲ ਹੈ, ਤਾਂ ਮੈਨੂੰ ਲੱਗਦਾ ਕਿ ਸਿੱਖੀ ਤੇ ਕਾਂਗਰਸ ਦਾ ਜਿਹੜਾ ਇੱਕ ਇਹ ਬਣਾ ਰਹੇ ਆ ਪ੍ਰੋਪੇਗੰਡਾ, ਸਿਆਸੀ ਪ੍ਰੋਪੇਗੰਡਾ, ਇਹ ਨਹੀਂ ਬਣਨਾ ਚਾਹੀਦਾ। ਕਿਉਂਕਿ ਸਿੱਖੀ ਕਿਸੇ ਪਾਰਟੀ ਤੇ ਮੋਹਰ ਲਵਾਉਣ ਦੀ ਮੁਹਤਾਜ ਨਹੀਂ, ਕਿ ਸਿੱਖ ਹੋਣ ਲਈ ਕਿਸੇ ਪਾਰਟੀ ਦਾ ਜਿਹੜਾ ਹੈ ਉਹ ਉਸ ਪਾਰਟੀ ਦਾ ਨੁਮਾਇੰਦਾ ਹੋਣਾ ਜ਼ਰੂਰੀ ਹੈ। ਸਿੱਖੀ ਜੇ ਅਕਾਲੀ ਹੁੰਦਾ ਤੇ ਕੀ ਉਹ ਪੂਰਾ ਸਿੱਖ ਬਣ ਜਾਂਦਾ? ਜੇ ਇੱਥੇ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਬੰਦੇ ਸਾਹਮਣੇ ਆਏ ਆ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਕਿ ਇਹ ਉਹ ਬੰਦੇ ਅਕਾਲੀ ਦਲ 'ਚ ਰਹਿ ਕੇ ਜਿਹਦਾ ਸੁਨਹਿਰੀ ਇਤਿਹਾਸ ਹੈ,
ਉਹ ਸਿੱਖੀ ਨੂੰ ਸਮਰਪਿਤ ਹੋਏ। ਸੋ ਇਹ ਇਹੋ ਜਿਹੀਆਂ ਬੇਹੂਦਾ ਗੱਲਾਂ ਜਿਹੜੀਆਂ ਉਹ ਪਹਿਲਾਂ ਵੀ ਕਰਦੇ ਆਏ ਨੇ ਡਿਪਟੀ ਸੀਐਮ ਸਾਹਿਬ, ਤੇ ਹੁਣ ਵੀ ਉਹ ਕੀਤੀਆਂ ਜਾ ਰਹੀਆਂ, ਜਦ ਕਿ ਕਾਂਗਰਸ ਦਾ ਜਿਹੜਾ ਕਲੰਕ ਹੈ ਉਹ ਉਹਨਾਂ ਦੇ ਮੱਥੇ ਤੇ ਹੈ। ਪਰ ਜੇ ਦੇਖੀਏ ਤੇ ਇਹਨਾਂ ਦੇ ਜਿਹੜੀ ਜੱਫੀ ਪਾਈ ਹੋਈ ਹੈ ਅਡਵਾਨੀ ਹੋਰਾਂ ਦੇ ਨਾਲ, ਅਡਵਾਨੀ ਨੇ ਖੁਦ ਮੰਨਿਆ ਸੀ ਕਿ ਜਿਹੜੀ ਇੰਦਰਾ ਗਾਂਧੀ ਹੈ ਉਹ ਤੇ ਕਰਦੀ ਨਹੀਂ ਸੀ ਹਮਲਾ, ਅਸੀਂ ਉਹਨੂੰ 35 ਐਮਪੀਆਂ ਨੇ ਜਾ ਕੇ ਮਜਬੂਰ ਕੀਤਾ ਹਮਲਾ ਕਰਨ ਲਈ। ਸੋ ਜੇ ਉਹ ਕਾਤਲ ਨੇ ਤੇ ਫਿਰ ਇਹ ਕਿਹੜਾ ਸਿੱਖਾਂ ਦੇ ਖੈਰ ਖਵਾਹ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਕਰਿੰਗੜੀਆਂ ਪਾਈਆਂ ਹੋਈਆਂ। ਹੁਣ ਜਿਹੜੇ ਟਰਾਲਿਆਂ ਵਾਲੀ ਗੱਲ ਆ ਉਹ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਟਰਾਲੀਆਂ ਜਿਹੜੀਆਂ ਟਰਾਲਿਆਂ ਤੋਂ ਟਰਾਲੀਆਂ ਆ ਗਈਆਂ, ਟਰਾਲੀਆਂ ਦੇ ਵਿੱਚ ਕੀ ਆਏਗਾ, ਪੈਸੇ ਆਉਣਗੇ ਜਾਂ ਲਾਰਿਆਂ ਦਾ ਸਮਾਨ ਭਰ ਕੇ ਆਏਗਾ, ਇਹ ਹੁਣ ਸਮਾਂ ਦੱਸੇਗਾ। ਪਰ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਬਿਆਨ ਦੇਣ ਦੇ ਮਾਮਲੇ ਵਿੱਚ ਹਾਲੇ ਵੀ ਮੋਹਰੀ ਨੇ ਸਾਰਿਆਂ 'ਚ। ਜੀ ਬਿਲਕੁਲ, ਹਰ ਇੱਕ ਬਿਆਨ ਆ ਉਹਦਾ ਬਣਦਾ ਵੀ ਚਟਕਲਾ। ਤੇ ਅੱਗੇ ਆਪਾਂ ਕਰਨਾਟਕਾ ਦੀ ਗੱਲ ਕਰੀਏ ਜੀ, ਉਸ ਦੇ ਵਿੱਚ ਜਿਹੜੀ ਘਟਨਾ ਵਾਪਰੀ ਬੜੀ ਸ਼ਰਮਨਾਕ ਆ ਤੇ ਦੇਸ਼ ਨੂੰ ਵੀ ਉਹਨਾਂ ਨੇ ਸ਼ਰਮਨਾਕ ਕੀਤਾ। ਕਰਨਾਟਕ ਦੀ ਘਟਨਾ ਜਿਹੜੀ ਜੀ ਵਾਕਈ ਕਲੰਕ ਆ ਇਸ ਮੁਲਕ ਦੇ ਉੱਤੇ, ਔਰ ਖਾਸ ਤੌਰ ਤੇ ਇੱਥੋਂ ਦੇ ਲੋਕਾਂ ਦਾ ਜਿਹੜਾ ਵਤੀਰਾ ਉਹ ਇਸ ਘਟਨਾ ਦੇ ਰਾਹੀਂ ਰੂਪਮਾਨ ਹੁੰਦਾ ਕਿ ਕਿਸ ਲੋਕ ਸਾਡੇ ਵਤੀਰਾ ਰੱਖਦੇ ਨੇ। ਜਦੋਂ ਕਿਤੇ ਉਹ ਇਕੱਠੇ ਹੋ ਜਾਂਦੇ ਆ ਜਾਂ ਕੋਈ ਗੁੱਸਾ ਹੁੰਦਾ ਜਾਂ ਕਿਸੇ ਪ੍ਰਤੀ ਨਫ਼ਰਤ ਹੁੰਦੀ ਤੇ ਕਿਸ ਤਰ੍ਹਾਂ ਜਲੀਲ ਕੀਤਾ ਜਾਂਦਾ ਸਾਹਮਣੇ ਵਾਲੇ ਨੂੰ। ਇਹ ਘਟਨਾ ਐਤਵਾਰ ਦੀ ਹੈ। ਇਸ ਘਟਨਾ ਪਿਛੋਕੜ ਦੱਸਣਾ ਬੜਾ ਜ਼ਰੂਰੀ ਹੈ ਕਿ ਤਨਜ਼ਾਨੀਆ ਦਾ ਇੱਕ ਸਟੂਡੈਂਟ ਜੋੜਾ ਬੰਗਲੌਰ ਦੇ ਵਿੱਚ ਕਿਤੇ ਜਾ ਰਿਹਾ ਸੀ ਤੇ ਉਹਨਾਂ ਦੀ ਕਾਰ ਦੇ ਨਾਲ ਹਾਦਸਾ ਹੋ ਗਿਆ। ਔਰਤ ਸੀਗੀ ਜਿਹੜੀ ਉਸ ਹਾਦਸੇ ਦੇ ਵਿੱਚ ਉਹ ਜ਼ਖਮੀ ਹੋਈ ਤੇ ਬਾਅਦ ਦੇ ਵਿੱਚ ਮੌਤ ਹੋ ਗਈ। ਤਾਂ ਉਸ ਨੇ ਜਿਹੜੀ ਉੱਥੇ ਭੀੜ ਇਕੱਠੀ ਹੋਈ, ਉਸ ਭੀੜ ਨੇ ਪਹਿਲਾਂ ਕਾਰ ਨੂੰ ਅੱਗ ਲਾ ਦਿੱਤਾ ਤੇ ਫਿਰ ਉਸ ਜੋੜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੋਲ ਇੱਕ ਹੋਰ ਕੁੜੀ ਜਿਹੜੀ ਮਾੜੀ ਕਿਸਮਤ ਨੂੰ ਲੰਘੀ ਜਾ ਰਹੀ ਸੀ ਤਨਜ਼ਾਨੀਆ ਦੀ, ਉਹ ਕੁੜੀ ਸੀਗੀ। ਉਸ ਸਟੂਡੈਂਟ ਕੁੜੀ ਨੇ ਜਾ ਕੇ ਛਡਾਉਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਕਿਉਂ ਕੁੱਟ ਰਹੇ ਹੋ, ਕਿਉਂ ਮਾਰ ਰਹੇ ਹੋ। ਤਾਂ ਉਹ ਸਾਰੀ ਭੀੜ ਜਿਹੜੀ ਸੀ ਉਸ ਕੁੜੀ ਤੇ ਟੁੱਟ ਪਈ, ਉਸ ਕੁੜੀ ਦੇ ਕੱਪੜੇ ਫਾੜ ਦਿੱਤੇ ਗਏ। ਕੁੜੀ ਭੱਜ ਕੇ ਬੱਸ ਦੇ ਵਿੱਚ ਚੜ੍ਹੀ ਤਾਂ ਬੱਸ ਵਾਲੇ ਨੇ, ਉਹ ਡਰਾਈਵਰ ਨੇ ਬੱਸ ਤੋਰਨ ਤੋਂ ਨਾ ਕਰ ਦਿੱਤੀ, ਉਹਨੂੰ ਸਵਾਰੀਆਂ ਨੇ ਧੱਕੇ ਮਾਰ ਕੇ ਫਿਰ ਭੀੜ ਦੇ ਹਵਾਲੇ ਕਰ ਦਿੱਤਾ। ਭੀੜ ਉਹਨੂੰ ਫਿਰ ਨੋਚਣ ਲੱਗ ਪਈ। ਫਿਰ ਉਹ ਭੱਜ ਕੇ ਜਿੱਦਾਂ ਅਬੜਵਾਏ ਭੱਜਦੀ ਹੈ ਕੋਈ ਅਬਲਾ ਇੱਕ ਭੀੜ ਦੇ ਅੱਗੇ, ਤਾਂ ਉਹ ਭੱਜ ਕੇ ਕਿਸੇ ਦੁਕਾਨਾਂ ਦੇ ਵਿੱਚ ਵੜੀ। ਦੁਕਾਨਾਂ ਵਾਲਿਆਂ ਨੇ ਫਿਰ ਇਕੱਠੇ ਹੋ ਕੇ ਇੱਕ ਮਨੁੱਖੀ ਚੇਨ ਬਣਾ ਲਈ। ਫਿਰ ਉਸ ਕੁੜੀ ਨੂੰ ਬਚਾਇਆ। ਇੱਕ ਬੰਦੇ ਨੇ ਟੀ-ਸ਼ਰਟ ਲਾ ਕੇ ਉਤਾਰ ਕੇ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਉਹਨੂੰ ਵੀ ਕੁੱਟ ਕੇ ਅਧਮੋਇਆ ਕਰ ਦਿੱਤਾ। ਸੋ ਜਿਹੜਾ ਮੁਲਕ ਇਹ ਗੱਲ ਕਹਿੰਦਾ ਕਿ ਅਸੀਂ ਵਿਸ਼ਵ ਗੁਰੂ ਹਾਂ ਸੰਸਕ੍ਰਿਤੀ ਦੇ ਮਾਮਲੇ ਦੇ ਵਿੱਚ, ਸਾਡੀ ਸੰਸਕ੍ਰਿਤੀ ਪੁਰਾਤਨ ਹੈ, ਸਭ ਤੋਂ ਅਮੀਰ ਹੈ, ਉਸ ਮੁਲਕ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਆਪਣੇ ਆਪ ਦੇ ਵਿੱਚ ਸ਼ਰਮਨਾਕ ਹੈ। ਉਹ ਵੀ ਜਿਹੜੇ ਸਾਡੇ ਮਹਿਮਾਨ ਹੈ, ਜਿਹੜੇ ਬਾਹਰੋਂ ਆਏ, ਜਿਹੜਾ ਦੇਸ਼ ਅਤਿਥੀ ਦੇਵੋ ਭਵ ਦਾ ਨਾਅਰਾ ਦਿੰਦਾ, ਉਸ ਮੁਲਕ ਦੇ ਵਿੱਚ ਮਹਿਮਾਨਾਂ ਦਾ ਇਹ ਹਸ਼ਰ ਬਹੁਤ ਸ਼ਰਮਨਾਕ ਹੈ। ਜੇ ਕਿਸੇ ਨੇ ਕਾਨੂੰਨ ਤੋੜਿਆ, ਜੇ ਕੋਈ ਦੁਰਘਟਨਾ ਘਟੀ ਹੈ, ਉਹਦੇ ਲਈ ਪੁਲਿਸ ਹੈ, ਅਦਾਲਤਾਂ ਹੈ, ਉਹਦੇ ਵਿੱਚ ਮਾਮਲਾ ਨਿਬੜਨਾ ਚਾਹੀਦਾ। ਭੀੜ ਨੂੰ ਕਿਸੇ ਨੇ ਲਾਇਸੈਂਸ ਨਹੀਂ ਦਿੱਤਾ ਕਿ ਉਹ ਮੌਕੇ ਤੇ ਕੇਸ ਲੜੇ ਤੇ ਮੌਕੇ ਤੇ ਫੈਸਲਾ ਕਰ ਦੇਵੇ, ਕੁੱਟ ਕੇ ਮਾਰ ਦੇਵੇ ਕਿਸੇ ਨੂੰ ਤੇ ਜਾਂ ਲੀੜੇ ਪਾੜ ਕੇ ਜਿਉਂਦੇ ਜੀ ਹੀ ਮਾਰ ਕੱਟੇ। ਸੋ ਇਹ ਬਹੁਤ ਹੀ ਸ਼ਰਮਨਾਕ ਕਾਂਡ ਜਿਹੜਾ ਸਾਹਮਣੇ ਆਇਆ। ਔਰ ਖਾਸ ਤੌਰ ਤੇ ਅਸੀਂ ਜਿਹੜਾ ਸਾਡਾ ਇੱਕ ਬਹੁਤ ਵੱਡਾ ਤਬਕਾ ਬਾਹਰਲੇ ਮੁਲਕਾਂ 'ਚ ਵੱਸਦਾ, ਸਾਡੇ ਭਾਰਤੀ ਆ ਦਾ ਬਹੁਤ ਵੱਡਾ ਹਿੱਸਾ ਜਿਹੜਾ ਬਾਹਰਲੇ ਮੁਲਕਾਂ 'ਚ ਵਿਚਰਦਾ, ਜਦੋਂ ਕਿਤੇ ਬਾਹਰ ਨਸਲੀ ਹਮਲਾ ਹੁੰਦਾ ਤੇ ਅਸੀਂ ਟੁੱਟ ਪੈਂਦੇ ਹਾਂ ਕਿ ਸਾਡੇ ਲੋਕਾਂ ਤੇ ਨਸਲੀ ਹਮਲਾ ਹੁੰਦਾ। ਪਰ ਇੱਥੇ ਨਸਲੀ ਹਮਲਾ ਨਹੀਂ ਹੋਇਆ। ਇੱਥੇ ਤੇ ਇੱਜ਼ਤ ਦਾ ਹੀ ਘਾਣ ਕਰ ਦਿੱਤਾ, ਇੱਥੇ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਚੁੱਪ ਕਿਉਂ ਆ ਸਰਕਾਰ ਸਾਡੀ? ਇਹਦੇ ਤੇ ਐਕਸ਼ਨ ਹੋਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਦੇਸ਼ ਦੀ ਸਾਖ ਦਾ ਮਸਲਾ ਹੈ। ਕਿਉਂਕਿ ਅਸੀਂ ਜਦੋਂ ਸਾਡੇ ਬੰਦਿਆਂ ਤੇ ਬਾਹਰ ਪੈਂਦੀ ਹੈ ਤੇ ਅਸੀਂ ਕਿਵੇਂ ਪਿੱਟਦੇ ਹਾਂ, ਅਸੀਂ ਕਿਵੇਂ ਅੱਗ ਬਬੂਲਾ ਹੁੰਦੇ ਹਾਂ। ਸੋ ਇੱਥੇ ਵੀ ਲੋੜ ਹੈ ਇਸ ਕੁੜੀ ਨੂੰ ਇਨਸਾਫ ਦੇਣ ਦੀ। ਬਿਲਕੁਲ ਜੀ, ਇਸ ਤਰ੍ਹਾਂ ਤੇ ਕੋਈ ਸੈਲਾਨੀ ਆ ਉਹ ਇਸ ਦੇਸ਼ ਦੇ ਵਿੱਚ ਆਊਗਾ ਹੀ ਨਹੀਂ ਜੋ ਇੱਥੇ ਦੇ ਲੋਕਾਂ ਦੀ ਮਾਨਸਿਕ ਹਾਲਤ ਆ। ਤੇ ਅੱਗੇ ਗੱਲ ਕਰਦੇ ਹਾਂ ਕਿ ਇੱਕ ਮੁਲਜ਼ਮ ਆ ਪੇਸ਼ੀ ਭੁਗਤਣ ਆਇਆ ਸੀ ਤਾਂ ਉਸ ਨੂੰ ਛਡਾ ਕੇ ਲੈ ਗਏ। ਇਹ ਅਕਸਰ ਹੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਘਟ ਜਾਂਦੀ ਹੈ ਇੱਦਾਂ ਦੀ। ਮਹੀਨੇ ਮੱਸਿਆ ਜਦੋਂ ਵੀ ਗਾਹੇ ਬਗਾਏ ਅਸੀਂ ਅਖਬਾਰ ਪੜ੍ਹਦੇ ਹਾਂ ਜਾਂ 5-10 ਦਿਨਾਂ ਬਾਅਦ ਕੋਈ ਟੈਲੀਵਿਜ਼ਨ ਚੈਨਲਾਂ ਤੇ ਦੇਖਦੇ ਹਾਂ ਕਿ ਇਹੋ ਜਿਹੀ ਘਟਨਾ ਵਾਪਰੀ ਹੁੰਦੀ ਹੈ। ਪਿੱਛੇ ਜੇ ਲੁਧਿਆਣੇ ਤੋਂ ਇੱਕ ਲੈ ਗਏ ਸੀਗੇ ਛੁਡਾ ਕੇ, ਫਿਰ ਹੋਰ ਇੱਕ ਪਟਿਆਲੇ ਤੋਂ ਕੈਦੀ ਗਿਆ ਸੀਗਾ ਹਰਿਆਣੇ ਪੇਸ਼ੀ ਭੁਗਤਣ, ਉਹਨੂੰ ਲੈ ਗਏ ਸਨ। ਹੁਣ ਤੀਜੀ ਘਟਨਾ ਇਹ ਹੈ ਕਿ ਫਰੀਦਕੋਟ ਤੋਂ ਇੱਕ ਗੈਂਗਸਟਰ ਸੀਗਾ, ਉਹਨੂੰ ਪੇਸ਼ੀ ਭੁਗਤਾਉਣ ਲਿਆਇਆ ਜਾ ਰਿਹਾ ਸੀਗਾ ਨਵਾਂ ਸ਼ਹਿਰ, ਤੇ ਨਵਾਂ ਸ਼ਹਿਰ ਦੇ ਲਾਗੇ ਜਿਹੜਾ ਉਹਦੇ ਸਾਥੀ ਹੈ ਉਹਨੂੰ ਲੈ ਗਏ ਉੱਥੋਂ ਛਡਾ ਕੇ। ਦੋ ਤਿੰਨ ਪੁਲਿਸੀਏ ਸੀਗੇ,
ਉਹ ਇੱਕ ਪੁਲਿਸ ਵਾਲਾ ਹੁਣ ਹਸਪਤਾਲ ਦੇ ਵਿੱਚ ਦਾਖਲ ਹੈ। ਪੁਲਿਸ ਦਾਅਵਾ ਕਰ ਰਹੀ ਹੈ, ਜਿਹੜੇ ਲੈ ਕੇ ਗਏ ਸੀਗੇ ਇਹ ਜਿਹੜੇ ਪੁਲਿਸ ਵਾਲੇ, ਉਹ ਕਹਿੰਦੇ ਜੀ ਕਿ ਅਸੀਂ ਕਿਸੇ ਕਿਰਾਏ ਦੀ ਜੀਪ ਤੇ ਚੜ੍ਹੇ ਸੀਗੇ ਉੱਥੋਂ ਨਵੇਂ ਸ਼ਹਿਰ ਤੋਂ, ਰਸਤੇ ਦੇ ਵਿੱਚ ਸਾਨੂੰ ਲੈ ਕੇ ਆ ਕੇ ਘੇਰ ਲਿਆ ਔਰ ਜਦੋਂ ਅਸੀਂ ਉਹਨੂੰ ਨਹੀਂ ਛੱਡ ਰਹੇ ਸੀਗੇ ਤਾਂ ਇੱਕ ਪੁਲਿਸ ਵਾਲੇ ਦੇ ਉਹਨਾਂ ਨੇ ਲੱਤ 'ਚ ਫਾਇਰ ਮਾਰਿਆ। ਸੋ ਇਸ ਕਰਕੇ ਪੁਲਿਸ ਵਾਲਿਆਂ ਨੇ ਡਰਦਿਆਂ ਨੇ ਉਹ ਬੰਦਾ ਉਹਨੂੰ ਦੇ ਦਿੱਤਾ। ਹੁਣ ਪੁਲਿਸ ਦੀ ਕਹਾਣੀ ਹੈ ਜਿਹੜੀ, ਉਹ ਆਪ ਹੀ ਤੁਸੀਂ ਹਿਸਾਬ ਲਾ ਲਓ। ਸੱਚਾਈ ਇਹ ਆ ਕਿ ਜਿਹੜੀ ਜੀਪ ਤੇ ਪੁਲਿਸ ਵਾਲੇ ਆ ਰਹੇ ਸੀਗੇ, ਉਹ ਜੀਪ ਹੀ ਉਸ ਗੈਂਗਸਟਰ ਨੇ ਸੱਦੀ ਸੀਗੀ ਕਿ ਚਲੋ ਆਪਾਂ ਬੱਸਾਂ ਤੇ ਕਿੱਧਰ ਧੱਕੇ ਖਾਵਾਂਗੇ, ਆਪਾਂ ਜੀਪ ਲੈ ਚੱਲਦੇ। ਜੀਪ ਉਹਨੇ ਕਿਰਾਏ ਤੇ ਕੀਤੀ ਸੀਗੀ ਤੇ ਆਪੇ ਟਾਈਮ ਮਿੱਥਿਆ ਸੀਗਾ, ਜਿੱਥੇ ਮਿੱਥੀ ਜਗ੍ਹਾ ਤੇ ਉਹਨੇ ਬਹਾਨਾ ਲਾ ਕੇ ਜੀਪ ਰੁਕਾ ਲਈ ਕਿ ਮੈਨੂੰ ਉਲਟੀ ਆਈ ਹੈ, ਥੋੜੀ ਦੇਰ ਜੀਪ ਰੋਕ ਦਿਓ। ਜੀਪ ਤੋਂ ਉਤਰਿਆ ਜਦੋਂ, ਨਾਲ ਦੀ ਨਾਲ ਉਹਦੇ ਸਾਥੀ ਆ ਗਏ, ਬਿਨਾਂ ਕਿਸੇ ਬਹੁਤ ਵਿਰੋਧ ਤੋਂ ਇਹਨਾਂ ਨੇ ਬੰਦਾ ਦੇ ਦਿੱਤਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਗੋਲੀ ਜਿਹੜੀ ਹੈ ਕਿਤੇ ਇਹ ਤਾਂ ਨਹੀਂ ਕਿ ਪੁਲਿਸ ਵਾਲੇ ਆਪ ਦੀ ਜਾਨ ਬਚਾਉਣ ਲਈ ਹੁਣ ਆਪ ਹੀ ਮਾਰ ਲਈ ਹੈ। ਸੋ ਇਹ ਵੀ ਜਾਂਚ ਦਾ ਵਿਸ਼ਾ ਹੈ। ਔਰ ਦੂਜੀ ਗੱਲ, ਜਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਦਾ ਕਿ ਜਿੱਡੀ ਆਸਾਨੀ ਨਾਲ ਗੈਂਗਸਟਰ ਆਪਣੇ ਸਾਥੀਆਂ ਨੂੰ ਛੁਡਾ ਕੇ ਲੈ ਜਾਂਦੇ ਆ, ਮੈਨੂੰ ਲੱਗਦਾ ਕਿ ਜੇ ਇਹੀ ਹਾਲ ਰਿਹਾ ਤੇ ਫਿਰ ਪੁਲਿਸ ਵਾਲਿਆਂ ਦੀ ਥਾਂ ਤੇ ਪੇਸ਼ੀਆਂ ਤੇ ਲਿਜਾਣ ਲਈ ਗੈਂਗਸਟਰਾਂ ਨੂੰ ਠੇਕਾ ਹੀ ਬਦਮਾਸ਼ਾਂ ਨੂੰ ਦੇ ਦੇਣਾ ਚਾਹੀਦਾ। ਘੱਟੋ ਘੱਟ ਬਦਮਾਸ਼ ਇੱਕ ਦੂਜੇ ਦਾ ਵਿਰੋਧ ਤਾਂ ਕਰਿਆ ਕਰਨਗੇ। ਸਾਡੇ ਪੁਲਿਸ ਵਾਲੇ ਤੇ ਸੁੱਚੇ ਮੂੰਹ ਹੀ ਬੰਦਾ ਫੜਾ ਦਿੰਦੇ ਕਿ ਲੈ ਜਾਓ ਭਾਈ। ਅਜੀਤ ਜੀ ਬਿਲਕੁਲ ਹੀ ਪਤਾ ਨਹੀਂ, ਸ਼ਾਇਦ ਥੋੜੀ ਵਾਲੀ ਚੀਜ਼ ਦੇ ਉੱਤੇ ਫੜਾ ਦਿੰਦੇ ਆ। ਤੇ ਅੱਗੇ ਆਪਾਂ ਇੱਕ NRI ਬੀਬੀ ਦੀ ਗੱਲ ਕਰੀਏ ਕਿ ਉਸਨੇ ਸ਼ਿਕਾਇਤ ਕੀਤੀ ਹੈ ਕਿ ਕਮੇਟੀ ਸੇਵਾਦਾਰ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਧੂ ਖਿੱਚ ਕੀਤੀ। ਇਹ ਵੀ ਹੁਣ ਉਸੇ ਤਰ੍ਹਾਂ ਦਾ ਹੀ ਮੁੱਦਾ ਜੁੜਿਆ ਜੀ, ਜਿਸ ਤਰ੍ਹਾਂ ਦਾ ਆਪਾਂ ਹੁਣ ਪਿੱਛੇ ਵਿਚਾਰ ਕੇ ਆਏ ਆ ਕਿ ਜਿਹੜਾ NRI ਆਉਂਦਾ, ਬਾਹਰੋਂ ਆਉਂਦਾ, ਪ੍ਰਵਾਸੀ ਆਉਂਦਾ, ਉਹਦੇ ਨਾਲ ਸਾਡੇ ਲੋਕਾਂ ਦਾ ਵਤੀਰਾ ਕਿਸ ਤਰ੍ਹਾਂ ਦਾ। ਹੁਣ ਵਤੀਰਾ ਪੰਜਾਬ ਦੇ ਵਿੱਚ, ਔਰ ਉਹ ਵੀ ਜਿੱਥੇ ਸਰਬ ਸਾਂਝੀਵਾਲਤਾ ਦਾ ਕੇਂਦਰ ਹੈ ਜਿਹੜਾ, ਉੱਥੇ ਇਹੋ ਜਿਹਾ ਵਤੀਰਾ। ਉਹਦੀ ਵੀ ਇੱਕ ਉਦਾਹਰਨ ਲੈ ਲਈਏ ਕਿ ਇੱਕ ਪ੍ਰਕਾਸ਼ ਕੌਰ ਨਾਮ ਦੀ NRI ਬੀਬੀ ਨੇ ਸ਼ਿਕਾਇਤ ਪਾਈ ਹੈ ਕਿ ਉਹਦਾ ਪਰਿਵਾਰ ਦੇ ਵਿੱਚ ਉਹਦੀ ਬੇਟੀ ਸੀਗੀ, ਉਹਦੀ ਦੋਹਤੀ ਸੀਗੀ, ਉਹਦਾ ਜਵਾਈ ਸੀਗਾ। ਅਸੀਂ ਦਰਬਾਰ ਸਾਹਿਬ ਆਏ ਹਾਂ ਮੱਥਾ ਟੇਕਣ ਤੇ ਅਸੀਂ ਪਰਿਕਰਮਾ ਕਰ ਰਹੇ ਸੀਗੇ ਤਾਂ ਉਸ ਦੌਰਾਨ ਜਿਹੜੀ ਉਹ ਬੱਚੀ ਸੀਗੀ ਛੋਟੀ ਜੀ, ਉਹਨੇ ਕਿਤੇ ਸਰੋਵਰ ਦੇ ਵਿੱਚ ਪੈਰ ਪਾ ਦਿੱਤਾ ਤੇ ਭੱਜ ਕੇ ਉਹਦੇ ਦਾਮਾਦ ਨੇ, ਉਹਦੇ ਜਵਾਈ ਨੇ ਬੱਚੀ ਨੂੰ ਚੁੱਕ ਲਿਆ ਕਿ ਏਦਾਂ ਨਹੀਂ ਕਰੀਦਾ। ਇਸੇ ਦੌਰਾਨ ਉਹ ਬੀਬੀ ਦੱਸਦੀ ਹੈ ਕਿ ਇੱਕ ਸੇਵਾਦਾਰ ਆ ਗਿਆ, ਜਿਹੜਾ ਉਹਨਾਂ ਨੇ ਬਰਛਾ ਜਿਹਾ ਫੜਿਆ ਹੁੰਦਾ, ਉਹਨੇ ਪਹਿਲਾਂ ਤੇ ਆ ਕੇ ਉਸ ਬੱਚੀ ਨੂੰ ਬੁਰੀ ਤਰ੍ਹਾਂ ਖਿੱਚ ਧੂ ਕੀਤਾ। ਫਿਰ ਉਸ ਤੋਂ ਬਾਅਦ ਜੇ ਉਹਦੇ ਦਾਮਾਦ ਨੇ, ਉਹਦੇ ਜਵਾਈ ਨੇ, ਬੀਬੀ ਦੇ ਜਵਾਈ ਨੇ ਵਿਰੋਧ ਕੀਤਾ ਤੇ ਉਹਦੇ ਗੋਡੇ ਤੇ ਉਹਨੇ ਬਰਛਾ ਕੱਢ ਮਾਰਿਆ ਪੁੱਠਾ ਕਰਕੇ। ਸੋ ਉਸ ਹਾਦਸੇ ਤੋਂ ਆਹਤ ਹੋਇਆ ਉਹ ਪਰਿਵਾਰ ਜਿਹੜਾ, ਬੱਚੀ ਸਹਿਮ ਗਈ। ਨਾਲ ਦੀ ਨਾਲ ਹੀ ਉਹ ਕਹਿੰਦੇ ਕਿ ਅਸੀਂ ਉੱਥੋਂ ਨਿਕਲ ਗਏ। ਅਸੀਂ ਉੱਥੇ ਹਾਲਾਂਕਿ ਥੋੜਾ ਜਿਹਾ ਵਿਰੋਧ ਕੀਤਾ ਇਸ ਚੀਜ਼ ਦਾ, ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਗੱਲ ਨਹੀਂ ਸੁਣੀ। ਹੁਣ ਬੀਬੀ ਨੇ ਈਮੇਲ ਦੇ ਜ਼ਰੀਏ ਇਹਨਾਂ ਦੀ ਵੈਬਸਾਈਟ ਤੇ ਫਿਰ ਸ਼ਿਕਾਇਤ ਭੇਜੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਫਿਰ ਉਹੀ ਸਾਡਾ ਜਿਹੜਾ ਵਤੀਰਾ ਹੈ, ਫਿਰ ਉਹੀ ਸਾਡਾ ਜਿਹੜਾ ਇੱਥੋਂ ਦਾ ਲੋਕਤੰਤਰ ਹੈ, ਉਹਦਾ ਇੱਕ ਵਾਰ ਫਿਰ ਇਹ ਸਾਨੂੰ ਦੁਖਦ ਨਮੂਨਾ ਵੇਖਣ ਨੂੰ ਮਿਲਦਾ ਕਿ ਅਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਿਹੜੀਆਂ ਸਾਖ ਨੂੰ ਬਹਾਲ ਕਰਨ ਦੇ ਮਾਮਲੇ 'ਚ ਬਹੁਤ ਮਹੱਤਵਪੂਰਨ ਹੈ। ਹੁਣ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਆਉਂਦਾ, ਮੰਨ ਲਓ ਇੱਕ ਬੱਚੀ ਨੇ ਪੈਰ ਵੀ ਪਾ ਦਿੱਤਾ, ਤਾਂ ਜਦੋਂ ਕੋਈ ਜਾ ਕੇ ਇਸ਼ਨਾਨ ਕਰਦਾ ਸਰੋਵਰ ਦੇ ਵਿੱਚ, ਉਦੋਂ ਵੀ ਤਾਂ ਪੈਰ ਵਿੱਚ ਹੀ ਜਾਂਦੇ ਆ ਨਾ ਜੀ। ਜੇ ਬੱਚੀ ਨੇ ਭੁੱਲ ਕੇ ਪਾ ਦਿੱਤਾ, ਭੁੱਲਣਹਾਰ ਹੈ ਬੱਚੀ, ਤੇ ਉਹਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਕਿ ਇਸ ਤਰ੍ਹਾਂ ਨਹੀਂ ਪੈਰ ਲਮਕਾ ਕੇ ਬੈਠਣਾ ਜਾਂ ਪੈਰ ਪਾ ਕੇ ਨਹੀਂ ਬੈਠਣਾ। ਪਰ ਇਸ ਤਰ੍ਹਾਂ ਦਾ ਵਤੀਰਾ ਕਰਨਾ ਬਹੁਤ ਸ਼ਰਮਨਾਕ ਹੈ। ਔਰ ਇਹੋ ਜਿਹੇ ਜਿਹੜੇ ਕਮੇਟੀ ਨੇ ਜਿਹੜੇ ਇਹੋ ਜਿਹੇ ਵਿੱਚ ਕਰਮਚਾਰੀ ਲਾਏ ਆ, ਇਹਨਾਂ ਨੂੰ ਇੱਥੋਂ ਹਟਾ ਕੇ ਜਿਹੜੀ ਇਹਨਾਂ ਦੀ ਜਿਹੋ ਜਿਹੇ ਇਹਨਾਂ ਦੀ ਜ਼ੁਬਾਨ ਹੈ, ਜਿਹੋ ਜਿਹੀ ਇਹਨਾਂ ਦੀ ਕੰਮ ਕਰਨ ਦੀ ਜਿਹੋ ਜਿਹੀ ਸਮਰੱਥਾ, ਉਹੋ ਜਿਹੀ ਜਗ੍ਹਾ ਤੇ ਲਾਉਣਾ ਚਾਹੀਦਾ। ਇਹੋ ਜਿਹੀ ਮਹੱਤਵਪੂਰਨ ਥਾਂ ਤੇ ਪੜ੍ਹੇ ਲਿਖੇ, ਸਲੀਕੇ ਵਾਲੇ ਔਰ ਜਿਹੜੇ ਲੋਕ ਮਹਿਮਾਨ ਦੀ ਪਰਿਭਾਸ਼ਾ ਸਮਝਦੇ, ਉਹੋ ਜਿਹੇ ਜਿਹੜੇ ਸੇਵਾਦਾਰ ਇੱਥੇ ਨਿਯੁਕਤ ਕਰਨੇ ਬਣਦੇ ਆ। ਬਿਲਕੁਲ ਜੀ। ਜਿਹੜੇ ਉੱਥੇ ਤੁਸੀਂ ਜਿਸ ਤਰ੍ਹਾਂ ਬਿਆਨ ਹੀ ਕੀਤਾ ਹੈ ਕਿ ਪੁਲਿਸ ਦੇ ਵਿੱਚੋਂ ਜਿੱਦਾਂ ਟ੍ਰੇਨਿੰਗ ਦਿੱਤੀ ਹੁੰਦੀ ਹੈ, ਇਸ ਤਰ੍ਹਾਂ ਦਾ ਵਿਵਹਾਰ ਕਰਦੇ ਆ। ਤੁਸੀਂ ਪੁੱਛ ਵੀ ਲਵੋ ਕੋਈ ਗੱਲ ਤੇ ਉਸ ਦਾ ਸਿੱਧਾ ਜਵਾਬ ਨਹੀਂ ਦਿੰਦੇ। ਪੁਲਿਸ ਸੰਗਤਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾਂਦੀ ਆ। ਤੇ ਅੱਗੇ ਆਪਾਂ ਪੰਜਾਬ ਦੇ ਅੰਦਰ ਆਟਾ ਦਾਲ ਸਕੀਮ ਤੋਂ ਬਾਅਦ ਇੱਕ ਹੋਰ ਸਕੀਮ ਵੋਟਾਂ ਖਰੀਦਣ ਲਈ ਕੀਤੀ ਗਈ ਆ, ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਪੈਨਸ਼ਨ ਲਾਉਣ ਦੇ ਲਾਰੇ। ਇਹਦੇ ਲਈ ਜੀ ਸਬ ਕਮੇਟੀ ਨੇ ਬਣਾ ਦਿੱਤੀ ਹੈ। ਇਹਨਾਂ ਨੇ ਸਬ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਹੈ ਤੇ ਮੁੱਢਲੇ ਤੌਰ ਤੇ ਜਿਹੜਾ ਇਹਦਾ ਖਾਕਾ ਇਸ ਯੋਜਨਾ ਦਾ ਉਹ ਤਿਆਰ ਵੀ ਹੋ ਚੁੱਕਾ। ਦੱਸਦੇ ਆ ਕਿ ਸਰਕਾਰ ਹੈ ਜਿਹੜੀ ਉਹ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ
ਪੈਨਸ਼ਨ ਯੋਜਨਾ ਲੈ ਕੇ ਆ ਰਹੀ ਹੈ, ਜਿਹਦੇ ਵਿੱਚ 2500 ਤੋਂ ਲੈ ਕੇ 6,500 ਤੱਕ ਦੀ ਪੈਨਸ਼ਨ ਜਿਹੜੀ ਹੋਏਗੀ। 5,000 ਤੇ 6,500 ਇਹ ਕਰਮਵਾਰ 3 ਵਰਗ ਰੱਖੇ ਨੇ ਪੈਨਸ਼ਨ ਲਈ, ਕਿਸਾਨ ਤੇ ਖੇਤ ਮਜ਼ਦੂਰ ਲਈ। ਹੁਣ ਇਸ ਯੋਜਨਾ ਦਾ ਜਿਹੜਾ ਲਾਭ ਹੈ ਉਹ ਕਿੰਨਾ ਕੁ ਹੁੰਦਾ ਕਿਸਾਨਾਂ ਨੂੰ, ਔਰ ਇਹ ਯੋਜਨਾ ਕਿੰਨੀ ਕੁ ਛੇਤੀ ਅਮਲ 'ਚ ਲਿਆਂਦੀ ਜਾਂਦੀ ਹੈ, ਇਹ ਤੇ ਸਮਾਂ ਦੱਸੇਗਾ। ਪਰ ਜੇਕਰ ਪੈਨਸ਼ਨ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ 60 ਸਾਲ ਤੋਂ ਉੱਤੇ ਦੀ ਪੈਨਸ਼ਨ ਹੈ ਜਿਹੜੀ, ਉਹਦੀ ਜ਼ਰੂਰਤ ਤਾਂ ਘੱਟ ਹੈ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਜੋ ਵੀ ਖੇਤੀਬਾੜੀ ਦੇ ਧੰਦੇ 'ਚ ਪਿਆ ਹੋਇਆ ਜਾਂ ਖੇਤ ਮਜ਼ਦੂਰੀ ਕਰਦਾ, ਉਹਨਾਂ ਸਾਰਿਆਂ ਨੂੰ ਪੈਨਸ਼ਨ ਦੀ ਜ਼ਰੂਰਤ ਹੈ। ਕਿਉਂਕਿ ਇਸ ਮੁਲਕ ਦਾ ਜਿਹੜਾ ਕਿਸਾਨ ਹੈ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਵੀ ਜੰਗ ਲੜ ਰਿਹਾ, ਉਹ ਵੀ ਦੇਸ਼ ਲਈ ਕੰਮ ਕਰ ਰਿਹਾ। ਜਿਸ ਤਰ੍ਹਾਂ ਅਸੀਂ ਸਰਹੱਦਾਂ ਤੇ ਫੌਜੀ ਜਿਹੜੇ ਭੇਜੇ ਹੋਏ ਆ, ਸਾਡੇ ਫੌਜੀ ਲੱਗੇ ਆ ਦਿਨ ਰਾਤ, ਜਿਵੇਂ ਉਹ ਦੇਸ਼ ਲਈ ਕੰਮ ਕਰਦੇ ਆ, ਇਹ ਅੰਨਦਾਤਾ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਦੇਸ਼ ਦਾ ਸੈਨਿਕ ਹੀ ਹੈ, ਜਿਹੜਾ ਦੇਸ਼ ਨੂੰ ਪਾਲਦਾ ਪੋਸਦਾ ਔਰ ਦੁਨੀਆ ਦੇ ਮੁਕਾਬਲੇ 'ਚ ਖੜਾ ਕਰਦਾ। ਸੋ ਕਿਸਾਨ ਨੂੰ ਇਹ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਪੈਨਸ਼ਨ ਦੀ, ਉਹ ਤਾਂ ਬਹੁਤ ਜ਼ਰੂਰੀ ਹੈ। ਔਰ ਇਹ ਜਿਹੜਾ ਹੁਣ ਜਿਵੇਂ ਇਹਨਾਂ ਨੇ ਇੱਕ ਹਿੱਸਾ ਰੱਖਿਆ 2500, ਸ਼ਾਇਦ ਇਹ ਖੇਤ ਮਜ਼ਦੂਰ ਲਈ ਰੱਖਿਆ ਹੋਏਗਾ ਘੱਟ, ਕਿਉਂਕਿ ਹਮੇਸ਼ਾ ਘੱਟ ਵਾਲਾ ਜਿਹੜਾ ਪਾਸਾ ਹੁੰਦਾ ਉਹ ਖੇਤ ਮਜ਼ਦੂਰ ਨੂੰ ਜਾਂਦਾ। 2500 ਇਸ ਮਹਿੰਗਾਈ ਦੇ ਜ਼ਮਾਨੇ 'ਚ ਬੜੀ ਥੋੜੀ ਹੈ ਪੈਨਸ਼ਨ। ਜੇਕਰ ਇਹਨਾਂ ਨੇ ਸਕੀਮ ਇਹੋ ਜਿਹੀ ਹੋਂਦ 'ਚ ਲਿਆਉਣੀ ਹੈ, ਜੇ ਫੈਸਲਾ ਕਰ ਹੀ ਲਿਆ ਤਾਂ ਫਿਰ ਇਹ ਪੈਨਸ਼ਨ ਹੈ ਜਿਹੜੀ ਘੱਟੋ ਘੱਟ 10-15 ਹਜ਼ਾਰ ਰੁਪਏ ਚਾਹੀਦੀ ਹੈ, ਜੇਕਰ ਇਸ ਯੋਜਨਾ ਨੂੰ ਕਾਮਯਾਬ ਕਰਨਾ। ਜੇ ਹੁਣ ਇਹਨਾਂ ਨੇ ਵੋਟਾਂ ਹੀ ਖਰੀਦਣੀਆਂ, ਵੋਟਾਂ ਦਾ ਚੋਗਾ ਪਾਉਣਾ, ਫਿਰ ਤਾਂ ਇਸ ਤਰ੍ਹਾਂ ਹੀ ਕਰਨਗੇ, ਭਾਵੇਂ 50,000 ਵੀ ਪੈਨਸ਼ਨ ਕਰ ਦੇਣ, 2-3 ਮਹੀਨੇ ਚਲਾ ਕੇ ਯੋਜਨਾ, ਜਦੋਂ ਵੋਟਾਂ ਲੈ ਲਈਆਂ, ਵੋਟਾਂ ਲੰਘ ਗਈਆਂ, ਫਿਰ ਕਹਿ ਦੇਣਗੇ ਜੀ ਸਾਡੇ ਕੋਲ ਤੇ ਜਿਹੜਾ ਖਜ਼ਾਨਾ ਹੈ ਉਹ ਖਾਲੀ ਹੈ, ਸਾਡੇ ਕੋਲ ਤੇ ਯੋਜਨਾ ਜਿਹੜੀ ਨਹੀਂ ਤੁਰਦੀ। ਜਿਵੇਂ ਅੱਗੇ ਸ਼ਗਨ ਸਕੀਮ ਦਾ ਹਾਲ ਹੋਇਆ ਜਾਂ ਹੋਰ ਸਕੀਮਾਂ ਦਾ ਹਾਲ ਹੋਇਆ, ਉਹੀ ਇਹਦਾ ਜੇ ਹਾਲ ਹੋਣਾ ਤੇ ਫਿਰ ਉਹਦੇ ਨਾਲ ਚੰਗਾ ਲਾਗੂ ਨਾ ਕਰਨ। ਜੇ ਕਰਨਾ ਹੈ ਤਾਂ ਇਹਦੇ ਵਿੱਚ ਇਹ ਹੈ ਕਿ ਕਿਸਾਨਾਂ ਨੂੰ ਵੀ ਬੇਸ਼ੱਕ ਉਹਦਾ ਜੋ ਕੰਟਰੀਬਿਊਸ਼ਨ ਬਣਦਾ ਹੈ ਉਹਦਾ ਲਾ ਦੇਣ। ਉਹ ਕਿਸਾਨ ਵੀ ਜਦੋਂ ਫਸਲ ਵੇਚਦਾ, ਚਾਹੇ ਉਦੋਂ ਹੀ ਉਹਦਾ ਜਿਹੜਾ ਟੈਕਸ ਲੈਣਾ ਹੈ ਜਾਂ ਉਹਦੀ ਕਾਟ ਕਰਨੀ ਹੈ ਉਹਦੇ ਫੰਡ ਲਈ, ਤਾਂ ਉੱਥੇ ਹੀ ਲਿਆ ਜਾ ਸਕਦਾ। ਕਿਸਾਨ ਆਪਦੇ ਪੱਧਰ ਤੇ ਥੋੜਾ ਜਿਹਾ ਕਰੇ, ਜਿਹੜੇ ਸਰਕਾਰ ਆਪਦੇ ਪੱਧਰ ਤੇ, ਜਾਂ ਮੰਡੀਕਰਨ ਬੋਰਡ ਹੈ ਜਿਹੜਾ ਆਪਦੇ ਪੱਧਰ ਤੇ ਕਰੇ। ਜਿਹੜੇ ਮੈਂ ਕਹਿੰਦਾ ਕਿ ਜਿਹੜੇ ਵੱਡੇ ਕਾਰੋਬਾਰੀ ਹੈ ਉਹਨਾਂ ਨੂੰ ਵੀ ਇਸ ਫੰਡ ਲਈ ਟੈਕਸ ਹੈ ਜਿਹੜਾ ਲਾਉਣਾ ਚਾਹੀਦਾ। ਕਾਰੋਬਾਰੀ ਹੈ ਜਿਹੜੇ ਉਹ ਵੀ, ਔਰ ਹੋ ਸਕੇ ਤੇ ਜੇ ਅਸੀਂ ਸਾਰਾ ਪੰਜਾਬ ਹੀ ਇੱਕ ਤਰ੍ਹਾਂ ਨਾਲ ਜਿਹੜਾ ਬੰਦਾ ਸਹਿੰਦਾ ਹੈ ਉਹਨੂੰ ਇਸ ਕਰ ਦੇ ਦਾਇਰੇ 'ਚ ਲਿਆ ਕੇ ਇੱਕ ਚੰਗੀ ਯੋਜਨਾ ਲਿਆਂਦੀ ਜਾਵੇ ਤੇ ਬੁਰੀ ਨਹੀਂ ਹੈ। ਪਰ ਜੇ ਮਨਸ਼ਾ ਸਰਕਾਰ ਦੀ ਬੁਰੀ ਹੈ ਕਿ ਅਸੀਂ ਸਿਰਫ ਵੋਟਾਂ ਤੱਕ ਹੀ ਇਸ ਨੂੰ ਇੱਕ ਭਰਮ ਦੇ ਤੌਰ ਤੇ ਅਸੀਂ ਭਰਮ ਭੁਲੇਖਾ ਹੀ ਖੜਾ ਕਰਨਾ, ਤਾਂ ਫਿਰ ਬਹੁਤ ਗਲਤ ਗੱਲ ਹੈ। ਜੇ ਇਹਨਾਂ ਨੇ ਠਾਣੀ ਹੈ ਕਿਸਾਨ ਲਈ ਤੇ ਫਿਰ ਚੰਗੀ ਗੱਲ ਹੈ। ਪਰ ਇਹ ਸਵਾਲ ਉੱਠਦਾ ਕਿ ਜੇ ਇਹਨਾਂ ਨੇ ਕਿਸਾਨ ਲਈ ਕੁਝ ਕਰਨਾ ਹੀ ਸੀ ਤੇ ਅੱਜ ਤੋਂ 4-5 ਸਾਲ ਪਹਿਲਾਂ ਕਰਦੇ, ਕਿਉਂਕਿ 4-5 ਸਾਲ ਦੌਰਾਨ ਤੇ ਬਹੁਤ ਸਾਰੇ ਘਰ ਜਿਹੜੇ ਉਜੜ ਗਏ। ਜੀ ਬਿਲਕੁਲ। ਜਦੋਂ ਕਰਨ ਦਾ ਟਾਈਮ ਹੁੰਦਾ ਉਦੋਂ ਤਾਂ ਇਹ ਬਾਅਦ ਵਿੱਚ ਕਰਦੇ। ਤਾਂ ਅੱਗੇ ਆਪਾਂ ਜੇ ਅਖੀਰ ਦੇ ਵਿੱਚ ਸਵਾਲ ਹੈਗਾ ਆ ਕਿ ਆਪਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ, ਤੇ ਅਖਬਾਰਾਂ ਦੇ ਵਿੱਚ ਕਾਫੀ ਸੁਰਖੀਆਂ ਬਣੀ ਸੀ, ਬੀਬੀ ਗੁਰਪ੍ਰੀਤ ਕੌਰ ਜਰਮਨ ਦੇ ਵਿੱਚ ਫਸੀ ਸੀ ਤੇ ਹੁਣ ਉਹ ਭਾਰਤ ਪਹੁੰਚ ਗਈ। ਜੀ ਇਹ ਸੁਖਦ ਖਬਰ ਆ। ਆਮ ਤੌਰ ਤੇ ਅਸੀਂ ਖਬਰਾਂ ਨੈਗੇਟਿਵ ਪੜ੍ਹਦੇ ਹਾਂ, ਤੇ ਜਦੋਂ ਨੈਗੇਟਿਵ ਖਬਰਾਂ ਦੀ ਹਨੇਰੀ ਦੇ ਵਿੱਚ ਕੋਈ ਪੋਜ਼ਿਟਿਵ ਬੁੱਲਾ ਆ ਜਾਵੇ ਤੇ ਬੜਾ ਸੁਖਦ ਲੱਗਦਾ। ਤੇ ਇਹ ਬੀਬੀ ਦੀ ਜਿਹੜੀ ਵੀਡੀਓ ਦੇਖੀ ਸਾਰੇ ਦੁਖੀ ਹੋਏ। ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਈ। ਸੁਸ਼ਮਾ ਸਵਰਾਜ ਨੇ ਇਸ ਮਾਮਲੇ ਦੇ ਵਿੱਚ, ਜਿਹੜੇ ਵਿਦੇਸ਼ ਮੰਤਰੀ ਨੇ ਸਾਡੇ ਇੱਥੋਂ ਦੇ, ਉਹਨਾਂ ਨੇ ਨੋਟਿਸ ਲਿਆ ਇਸ ਚੀਜ਼ ਦਾ। ਫਿਰ ਉਹਨਾਂ ਨੇ ਰਾਬਤਾ ਕੀਤਾ ਉੱਥੋਂ ਦੀ ਅੰਬੈਸੀ ਨਾਲ, ਸਾਡੀ ਜਿਹੜੀ ਉੱਥੋਂ ਦੀ ਜਰਮਨ ਦੇ ਵਿੱਚ ਅੰਬੈਸੀ ਹੈ। ਫਿਰ ਉਹਨਾਂ ਨੇ ਤਾਲਮੇਲ ਕਰਕੇ ਇਸ ਬੀਬੀ ਨੂੰ ਕੈਂਪ ਚੋਂ ਬਾਹਰ ਲਿਆਂਦਾ, ਔਰ ਬਾਹਰ ਲਿਆ ਕੇ ਕੱਲ ਦੱਸਦੇ ਕਿ 9:45 ਤੇ ਜਿਹੜੀ ਬੀਬੀ ਆ ਉਹ ਭਾਰਤ ਦੀ ਧਰਤੀ ਤੇ ਪ੍ਰਵੇਸ਼ ਕਰ ਗਈ। ਯਾਨੀ ਉਹਦੀ ਬੱਚੀ 7-8 ਸਾਲਾਂ ਦੀ ਹੈ ਜਿਹੜੀ, ਉਹ ਤੇ ਉਹ ਬੀਬੀ ਗੁਰਪ੍ਰੀਤ ਕੌਰ ਦੋਵੇਂ ਸਹੀ ਸਲਾਮਤ ਹੈ ਜਿਹੜਾ ਆਪਣੇ ਘਰੇ ਪਹੁੰਚ ਗਏ ਨੇ। ਹੁਣ ਇਸ ਜਿਹੜਾ ਘਟਨਾ ਦਾ ਪਿਛੋਕੜ ਥੋੜਾ ਜਿਹਾ ਮੈਂ ਸੰਖੇਪ ਦੇ ਵਿੱਚ ਦੱਸ ਦੇਵਾਂ ਕਿ ਬੀਬੀ ਦਾ ਵਿਆਹ ਹੋਇਆ ਸੀ 10 ਕੁ ਸਾਲ ਪਹਿਲਾਂ ਕਿਸੇ ਮਨੋਜ ਨਾਮੀ ਨੌਜਵਾਨ ਨਾਲ। ਉਸ ਤੋਂ ਬਾਅਦ ਇਹਦਾ ਥੋੜਾ ਜਿਹਾ ਝਗੜਾ ਵੀ ਹੋਇਆ ਤੇ ਇਹਦੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਕਹਿ ਦਿੱਤਾ ਜੀ ਕੋਈ ਗੱਲ ਨਹੀਂ, ਤੁਹਾਨੂੰ ਜਰਮਨ ਲੈ ਜਾਣਗੇ, ਤੂੰ ਕੇਸ ਜਿਹੜਾ ਅਦਾਲਤ ਦੇ ਵਿੱਚ ਨਾ ਕਰ। ਤੇ ਇਹ ਬੀਬੀ ਜਿਹੜੀ ਹੈ ਉਹ ਜਿਵੇਂ ਬਾਹਰ ਜਾਣ ਦੀ ਇੱਕ ਲਲਕ ਕਹਿ ਲਈਏ, ਲਾਲਸਾ ਕਹਿ ਲਈਏ, ਉਹਦੇ ਵਿੱਚ ਆ ਗਈ ਬੀਬੀ ਤੇ ਉੱਥੇ ਜਰਮਨ ਚਲੇ ਗਈ। ਤੇ ਉਹ ਸਹੁਰੇ ਪਰਿਵਾਰ ਨੇ ਧੋਖਾ ਕੀਤਾ ਤੇ ਉਹਨੂੰ ਕਿਸੇ ਕੈਂਪ 'ਚ, ਜਿਹੜਾ ਸ਼ਰਨਾਰਥੀ ਕੈਂਪ ਸੀ, ਉਹਦੇ ਵਿੱਚ ਭੇਜ ਦਿੱਤਾ। ਉਹਦੇ ਵਿੱਚ ਰਹਿਣ ਲਈ ਮਜਬੂਰ ਹੋਈ। ਬਹੁਤ ਬਦਹਾਲੀ ਦੇ ਵਿੱਚ ਵੀਡੀਓ ਇਹਨੇ ਅਪਲੋਡ ਕੀਤੀ। ਔਰ ਚੰਗੀ ਗੱਲ ਇਹ ਰਹੀ ਕਿ ਸੋਸ਼ਲ ਮੀਡੀਆ ਦਾ ਇੱਕ ਹੋਰ ਸਹਾਰਾ ਬਣਿਆ
ਔਰ ਸੋਸ਼ਲ ਮੀਡੀਆ ਨੇ ਇਸ ਬੀਬੀ ਦੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚਾਈ, ਲੋਕਾਂ ਤੱਕ ਪਹੁੰਚਾਈ, ਜਿਸ ਦੀ ਬਦੌਲਤ ਇਹ ਬੀਬੀ ਅੱਜ ਫਿਰ ਆਪਣੇ ਘਰ ਕੁਸ਼ਲ ਮੰਗਲ ਪਹੁੰਚ ਗਈ ਹੈ। ਔਰ ਇਹ ਜ਼ਰੂਰਤ ਹੈ ਕਿ ਸਾਨੂੰ ਥੋੜਾ ਜਿਹਾ ਜਾਗਰੂਕ ਕਰਨਾ ਪਵੇਗਾ ਲੋਕਾਂ ਨੂੰ ਕਿ ਜਿਹੜਾ ਅੰਨ੍ਹੇਵਾਹ ਅਸੀਂ ਭੱਜ ਖਲੋਨੇ ਆ ਬਾਹਰ, ਇਹ ਖਤਰਿਆਂ ਤੋਂ ਖਾਲੀ ਨਹੀਂ ਹੈ। ਸਭ ਕੁਝ ਉੱਥੇ ਇਹ ਨਹੀਂ ਹੈ ਕਿ ਉੱਥੇ ਦਰਖਤਾਂ ਨੂੰ ਡਾਲਰ ਲੱਗੇ ਕਿ ਜਾਂਦੇ ਬਸ ਤੋੜਨ ਦਾ ਹੀ ਕੰਮ ਹੈ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਵੀ ਖਬਰਾਂ ਦੇ ਪਿੱਛੇ ਹੁੰਦਾ ਉਹਦੀ ਗੱਲਬਾਤ ਕੀਤੀ। ਸ਼ੁਕਰੀਆ ਜੀ, ਧੰਨਵਾਦ। ਆਸਰੋ ਤੇ ਸਨ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਆਪਾਂ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।